ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਵਿਸ਼ਿਆਂ ਤੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 21 ਫਰਵਰੀ 2017 10 ਫੱਗਣ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਇਹਨਾਂ ਗੈਜ਼ਟ ਦੇ ਉੱਪਰ roku, ਜਾਦੂ ਬਾਕਸ, ਸ਼ਾਵਾ, ਸਪੈਕਟਰਮ, ਫੇਸਬੁੱਕ, ਬੈਲ 5 ਕੈਨੇਡਾ, ਆਨਲਾਈਨ ਸਟ੍ਰੀਮਿੰਗ, ਟੀਵੀ 84 ਦੀ ਐਪ ਰਾਹੀਂ, ਗਲੋਬਲ CPN ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਅੱਜ ਸਾਕਾ ਨਨਕਾਣਾ ਸਾਹਿਬ ਦਾ ਦਿਨ ਹੈ, ਤੇ ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ, 21 ਫਰਵਰੀ ਦਾ ਦਿਨ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਦੋ ਅਹਿਮ ਘਟਨਾਵਾਂ ਜਿਹੜੀਆਂ ਨੇ ਸਾਡੇ ਨਾਲ ਸੰਬੰਧਿਤ, ਇੱਕ ਕੌਮੀ ਤੌਰ 'ਤੇ, ਇੱਕ ਇੰਟਰਨੈਸ਼ਨਲੀ, ਜੀ ਜਿੱਥੇ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ ਹੈ, ਜਿਸ ਬਾਰੇ ਅਸੀਂ ਕੱਲ੍ਹ ਵੇਰਵੇ ਨਾਲ ਜ਼ਿਕਰ ਕੀਤਾ ਸੀ। ਜੀ ਔਰ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਇਸ ਦਿਨ ਨੂੰ ਪੰਜਾਬ ਦੇ ਵਿੱਚ ਵੀ, ਜਲੰਧਰ 'ਚ ਵੀ ਬਹੁਤ ਵੱਡੀ ਗੈਦਰਿੰਗ ਹੋਈ, ਮਾਰਚ ਹੋਇਆ ਦੇਸ਼ ਭਗਤ ਯਾਦਗਾਰੀ ਹਾਲ ਤੱਕ। ਜੀ ਔਰ ਪਾਕਿਸਤਾਨ ਦੇ ਪੰਜਾਬੀ ਪਿਆਰਿਆਂ ਨੇ ਵੀ, ਜਿਨ੍ਹਾਂ ਦੇ ਵਿੱਚ ਪ੍ਰੋਮੀਨੈਂਟ ਉਹਨਾਂ ਦੇ ਸ਼ਾਇਰ ਕਲਾਕਾਰ ਸ਼ਾਮਲ ਨੇ, ਉਸ ਨੂੰ ਗਦਾਫੀ ਸਟੇਡੀਅਮ ਲਾਹੌਰ ਦੇ ਵਿੱਚ ਜਿਹੜਾ ਸੈਲੀਬ੍ਰੇਟ ਕੀਤਾ। ਹਾਲਾਂ ਉਹਨਾਂ ਨੇ ਵੀ ਮਾਰਚ ਕਰਨਾ ਸੀ, ਪਰ ਕਿਉਂਕਿ ਜਿਹੜਾ ਪਿੱਛੇ ਧਮਾਕਾ ਲਾਹੌਰ 'ਚ ਹੋਇਆ, ਉਸ ਤੋਂ ਬਾਅਦ ਜਿਹੜੇ ਮਾਰਚ ਔਰ ਧਰਨੇ ਔਰ ਦੂਸਰਿਆਂ 'ਤੇ ਪਾਬੰਦੀ ਲੱਗੀ ਹੋਈ ਹੈ, ਇਸ ਲਈ ਉਹ ਨਹੀਂ ਕਰ ਸਕੇ। ਜੀ ਸੋ ਇਸ ਤੋਂ ਇਲਾਵਾ ਵੀ ਜਿਹੜੇ ਅੱਜ ਦੀ ਅਖਬਾਰ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਦਿਨ ਨੂੰ ਪੰਜਾਬੀ ਨੂੰ ਮਾਂ ਬੋਲੀ ਮੰਨਦਿਆਂ ਜਾਂ ਮੰਨਣ ਵਾਲਿਆਂ ਵੱਲੋਂ ਇਸ ਦਿਨ ਨੂੰ ਯਾਦ ਕੀਤਾ ਗਿਆ। ਹਾਲਾਂ ਇੱਕ ਗੱਲ ਦਾ ਮੈਨੂੰ ਜ਼ਰੂਰ ਦੁੱਖ ਹੋਇਆ, ਕਿਉਂਕਿ ਜਲੰਧਰ ਦੇ ਸਮਾਗਮ ਜਾਂ ਦੂਸਰਿਆਂ ਦੇ ਵੀ ਇੱਕ ਦੋ ਦੀ ਮੈਂ ਰਿਪੋਰਟਿੰਗ ਦੇਖੀ, ਚੰਡੀਗੜ੍ਹ ਦੇ ਵਿੱਚ ਤਾਂ ਗ੍ਰਿਫਤਾਰੀ ਵੀ ਦਿੱਤੀ ਲੇਖਕ ਸਭਾਵਾਂ ਦੇ ਬੰਦਿਆਂ ਨੇ ਕਿ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਦੀ ਰਾਜਧਾਨੀ ਦੇ ਤੌਰ 'ਤੇ ਬਣਿਆ ਸੀ ਔਰ ਹਰ ਚੀਜ਼ 60-40 ਦੀ ਰੇਸ਼ੋ ਦੇ ਨਾਲ ਜਿਹੜੀ ਹੈ ਉਹ ਪੰਜਾਬ ਹਰਿਆਣੇ 'ਚ ਗਈ। ਲੇਕਿਨ ਅੱਜ ਚੰਡੀਗੜ੍ਹ 'ਚੋਂ ਪੰਜਾਬੀ ਨੂੰ ਬਿਲਕੁਲ ਗਾਇਬ ਕਰ ਦਿੱਤਾ ਗਿਆ, ਜਦੋਂ ਕਿ 66 ਤੱਕ ਉੱਥੇ ਪੰਜਾਬੀ ਲਾਗੂ ਸੀ। ਸੋ ਇਹ ਇੱਕ ਚੰਗੀ ਗੱਲ ਹੈ ਕਿ ਅੱਜ ਇਸ ਮਾਮਲੇ ਦੇ ਉੱਤੇ ਕੁਆਇਟ ਐਨ ਅਵੇਅਰਨੈਸ ਹੈ। ਪਰ ਇਸ ਦੇ ਨਾਲ ਹੀ ਮੈਂ ਦੇਖਦਾ ਹਾਂ ਵੀ ਕਿਵੇਂ ਜਿਸ ਦੇ ਨਾਲ 1950 ਤੋਂ ਲੈ ਕੇ ਸਿੱਖਾਂ ਦੀ ਕੁਰਬਾਨੀ, ਮੋਰਚਿਆਂ ਦਾ ਇਤਿਹਾਸ ਪੰਜਾਬੀ ਸੂਬੇ ਦੀ ਕਾਇਮੀ ਲਈ ਜੁੜਿਆ ਹੋਇਆ, ਉਹ ਚੈਪਟਰ ਆਲਮੋਸਟ ਬਿਲਕੁਲ ਹੀ ਗਾਇਬ ਸੀ ਹਰ ਪਾਸਿਓਂ। ਖਾਸ ਤੌਰ 'ਤੇ ਜਲੰਧਰ ਵਾਲੇ ਸਮਾਗਮ 'ਚ ਕਿਤੇ ਦੇਖਣ 'ਚ ਨਹੀਂ ਆਇਆ ਕਿ ਕਿਸੇ ਨੂੰ ਕੋਈ ਉਹ ਬਜ਼ੁਰਗ ਜਿਹੜਾ ਕਿ ਉਦੋਂ ਬੱਚਾ ਵੀ ਹੋਏਗਾ, 50 ਸਾਲ ਹੋ ਗਏ ਨੇ ਉਸ ਤੋਂ ਪਹਿਲਾਂ, ਕਿਸੇ ਨੂੰ ਆਨਰ ਕੀਤਾ ਗਿਆ ਹੋਏ ਉਸ ਸਮਾਗਮ 'ਚ, ਜਾਂ ਉਸ ਪਰਿਵਾਰ ਨੂੰ ਜਿਨ੍ਹਾਂ ਨੇ ਪੰਜਾਬੀ ਸੂਬੇ ਮੋਰਚੇ ਦੇ ਲਈ ਜੇਲ੍ਹ ਕੱਟੀ, ਜਾਂ ਇਹ ਮੈਂਸ਼ਨ ਵੀ ਕੀਤਾ ਗਿਆ ਹੋਏ ਕਿ ਭਾਈ ਬੇਸ਼ੱਕ ਅੱਜ ਅਕਾਲੀ ਦਲ ਬਾਦਲਕਿਆਂ ਦੇ ਥੱਲੇ ਬਿਲਕੁਲ ਹਿੰਦੂਤਵਾਦ ਦੀ ਐਕਸਟੈਂਸ਼ਨ ਬਣ ਗਿਆ, ਪਰ ਅਕਾਲੀ ਦਲ ਦੀ ਅਗਵਾਈ ਥੱਲੇ ਹੀ ਸਿੱਖਾਂ ਨੇ ਪੰਜਾਬ ਦੇ ਵਿੱਚ ਪੰਜਾਬੀ ਸੂਬੇ ਦੇ ਮੋਰਚੇ ਦੇ ਨਾਲ ਇਹ ਪੰਜਾਬੀ ਸਪੀਕਿੰਗ ਸਟੇਟ ਹਾਸਲ ਕੀਤੀ ਸੀ। 60,000 ਤੋਂ ਜ਼ਿਆਦਾ ਗ੍ਰਿਫਤਾਰੀਆਂ, 100 ਤੋਂ ਜ਼ਿਆਦਾ ਸ਼ਹੀਦੀਆਂ ਔਰ ਲੰਬਾ ਵਕਤ ਬਹੁਤ ਜ਼ਿਆਦਾ ਸਫਰਿੰਗ, ਜਦੋਂ ਪੰਜਾਬ 'ਚ ਇੱਕ ਸਟੇਜ 'ਤੇ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਹੀ ਪਾਬੰਦੀ ਸੀ। ਸੋ ਇਹ ਮੈਨੂੰ ਇੱਕ ਕਿਰਤ ਕਣਤਾ ਨਾਲੋਂ ਵੀ ਜ਼ਿਆਦਾ ਇੱਕ ਡੈਲੀਬਰੇਟ ਅਟੈਂਪਟ ਵੀ ਲੱਗਾ ਕਿ ਬਿਲਕੁਲ ਹਰ ਚੀਜ਼ ਨਾਲੋਂ ਤੁਸੀਂ ਧਰਮ ਨੂੰ ਗਾਇਬ ਕਰ ਦਿਓ ਜਾਂ ਸਿੱਖੀ ਦਾ ਪਰਛਾਵਾਂ ਨਾ ਰਹਿਣ ਦਿਓ ਉਹਦੇ 'ਤੇ, ਇਹਨੂੰ ਜਸਟ ਕੌਮਾਂਤਰੀ ਮਾਂ ਬੋਲੀ ਦਿਵਸ ਵਜੋਂ ਐਜ਼ ਇਫ ਕਿ ਪੰਜਾਬੀ ਦਾ ਸਿੱਖਾਂ ਨਾਲ ਜਾਂ ਇਹਦੇ ਇਤਿਹਾਸ ਜਾਂ ਕਿਵੇਂ ਇਹਨੂੰ ਐਸਟੈਬਲਿਸ਼ ਕਰਨ ਲਈ ਕਿੰਨਾ ਵੱਡਾ ਰੋਲ ਅਦਾ ਕੀਤਾ। ਕੱਲ੍ਹ ਇੱਕ ਕਾਮੈਂਟ ਜਿਹੜਾ ਤੀਸਰੇ ਸੈਗਮੈਂਟ 'ਤੇ ਆਇਆ, ਸਪਤ ਸਿੰਧੂ ਹੋਰਾਂ ਨੇ ਲਿਖਿਆ ਸੀ ਔਰ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਪੰਜਾਬੀ ਹਿੰਦੂ ਵੀ ਔਰ ਅਸੀਂ ਮੁਸਲਮਾਨ ਵੀ, ਅਸੀਂ ਭਗੌੜੇ ਹੋਏ ਜਿਹੜਾ ਕਿ ਅਸੀਂ ਜਿਹੜਾ ਆਪਣੀ ਮਾਂ ਬੋਲੀ ਦੇ ਨਾਲ ਨਹੀਂ ਜੁੜੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਅੰਗਰੇਜ਼ੀ 'ਚ ਵੀ ਕਹਿੰਦੇ ਨੇ ਕ੍ਰੈਡਿਟ ਸ਼ੁੱਡ ਗੋ ਵੇਅਰ ਇਟ ਬਿਲੋਂਗਸ। ਨਹੀਂ, ਸੋ ਇਸ ਚੰਗੀ ਗੱਲ ਹੈ ਕਿ ਇਸ ਬਾਰੇ ਅਵੇਅਰਨੈਸ ਦੀ ਗੱਲ ਸ਼ੁਰੂ ਹੋਈ ਹੈ, ਪਰ ਤੁਸੀਂ ਜੇ ਟਰੂਥ ਨੂੰ ਕਬੂਲ ਨਹੀਂ ਕਰੋਗੇ ਜਾਂ ਉਹਦੇ ਥੱਲੇ ਇੱਕ ਡੈਲੀਬਰੇਟ ਅਟੈਂਪਟ ਜਿਹੜਾ ਕਿ ਲੈਫਟਿਸਟ ਦਾ ਹਮੇਸ਼ਾ ਰਿਹਾ, ਕਿਉਂਕਿ ਪੰਜਾਬੀ ਲਿਖਣ ਪੜ੍ਹਨ ਜਾਂ ਸਾਹਿਤਕਾਰੀ ਦੇ ਵਿੱਚ ਜਿਹੜੇ ਕਾਫੀ ਨੇ ਉਹ ਖੱਬੇ ਪੱਖੀ ਨੇ,
ਸੋ ਉਹਨਾਂ ਦਾ ਹਮੇਸ਼ਾ ਹੀ ਯਤਨ ਹੁੰਦਾ, ਔਰ ਜਿਵੇਂ ਉਹਨਾਂ ਨੇ ਸਿੱਖੀ ਦੇ ਨਾਲ ਵੈਰ ਪੁਗਾਇਆ ਹੈ ਔਰ ਸਾਡੀ ਲਹਿਰ ਪ੍ਰਤੀ ਜਿਵੇਂ ਉਹਨਾਂ ਦਾ ਬਹੁਤਿਆਂ ਦਾ ਨਾਂ ਪੱਖੀ ਰਵੱਈਆ ਰਿਹਾ, ਹੁਣ ਉਹ ਈਵਨ ਪੰਜਾਬੀ ਜ਼ਬਾਨ ਨੂੰ ਰੈਕਗਨਾਈਜ਼ ਕਰਾਉਣ ਲਈ ਕੀਤੀਆਂ ਗਈਆਂ ਕੁਰਬਾਨੀਆਂ ਤੋਂ ਵੀ ਮੁਨਕਰ ਨੇ। ਅਦਰਵਾਈਜ਼ ਇਹ ਦਿਨ ਜਿਹੜਾ ਹੈ ਉਹ ਉਹਨਾਂ ਨੂੰ ਆਨਰ ਕਰਨ ਦਾ ਦਿਨ ਵੀ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਬਣਾਉਣ ਦੇ ਲਈ ਕੁਰਬਾਨੀਆਂ ਕੀਤੀਆਂ ਜੀ। ਸੋ ਦੂਸਰੇ ਅੱਜ 21 ਫਰਵਰੀ ਦਾ ਦਿਨ, ਜਿੱਥੇ ਸਾਕਾ ਨਨਕਾਣਾ ਸਾਹਿਬ ਜਿਹੜਾ ਕਿ 21 ਫਰਵਰੀ 1921 ਨੂੰ ਜਨਮ ਸਥਾਨ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਵਾਪਰਿਆ, ਔਰ ਦੂਸਰਾ ਮੋਰਚਾ ਜੈਤੋ ਜਿਹੜਾ ਕਿ 21 ਫਰਵਰੀ 1924 ਨੂੰ ਜੈਤੋ ਦੇ ਮੁਕਾਮ ਤੇ, ਜਿੱਥੇ ਕਿ ਮਸ਼ੀਨ ਗੰਨਾਂ ਦੇ ਸਾਹਮਣੇ ਸਿੰਘਾਂ ਨੇ ਖਲੋ ਕੇ ਸ਼ਹੀਦੀਆਂ ਪਾਈਆਂ, ਇਹ ਦੋਨੋਂ ਦਿਨਾਂ ਦੀ ਯਾਦ ਹੈ। ਔਰ ਜਦੋਂ ਅਸੀਂ ਸਾਕਾ ਨਨਕਾਣਾ ਸਾਹਿਬ ਦਾ ਜ਼ਿਕਰ ਕਰਦੇ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਲਿਆਂਵਾਲਾ ਬਾਗ ਦਾ ਜਿਹੜਾ ਸਾਕਾ ਸੀ ਜਾਂ ਕਾਂਡ ਸੀ, ਜਿਹੜਾ ਕਿ 13 ਅਪ੍ਰੈਲ 1919 ਨੂੰ ਵਾਪਰਿਆ, ਉਹ ਭਾਰਤ ਦੀ ਆਜ਼ਾਦੀ ਦੀ ਜਿਹੜੀ ਹੈ ਉਹ ਸਾਰੀ ਸਟਰਗਲ ਦੇ ਵਿੱਚ ਇੱਕ ਚਾਨਣ ਮੁਨਾਰਾ ਬਣਿਆ। ਇਹ ਵੱਖਰੀ ਗੱਲ ਹੈ ਕਿ ਉਸ ਚਾਨਣ ਮੁਨਾਰੇ 'ਚ ਸਭ ਤੋਂ ਜ਼ਿਆਦਾ ਕੁਰਬਾਨੀਆਂ, ਜੇ ਉਹਦੇ 'ਚ 700 ਦੇ ਕਰੀਬ ਜਿਹੜੇ ਨੇ ਸ਼ਹੀਦ ਹੋਏ ਤੇ ਉਹਨਾਂ 'ਚ ਲਗਭਗ 400-500 ਸਿੱਖ ਸਨ, ਔਰ ਜ਼ਖਮੀਆਂ 'ਚ ਵੀ ਵੱਡੀ ਗਿਣਤੀ 'ਚ। ਲੇਕਿਨ ਉਹ ਤਾਂ ਜਿਹੜਾ ਬਾਜ਼ੀ ਲੈ ਗਏ ਭਾਨੇ ਸ਼ਾਹ ਹੋ ਰਹੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ, ਉਹ ਤਾਂ ਸਾਡੇ ਨਾਲ ਜੋ ਵਾਪਰਿਆ ਹੀ ਹੈ। ਇਸੇ ਤਰ੍ਹਾਂ ਜੇ ਜਲਿਆਂਵਾਲੇ ਬਾਗ ਨੇ ਇੱਕ ਉਹ ਲਹਿਰ ਖੜੀ ਕਰ ਦਿੱਤੀ ਸੀ, ਔਰ ਭਾਰਤ ਦੇ ਵਿੱਚ ਫਿਰ ਬਿਨਾਂ ਕਿਸੇ ਪਾਰਟੀ ਡਿਸਟਿੰਕਸ਼ਨ ਤੋਂ ਹਰ ਕੋਈ ਉਸ ਜਲਿਆਂਵਾਲੇ ਬਾਗ ਵੱਲ ਦੇਖ ਰਿਹਾ ਸੀ। ਤੇ ਇਸੇ ਤਰ੍ਹਾਂ ਸਾਕਾ ਨਨਕਾਣਾ ਸਾਹਿਬ, ਜਿਹਦੇ 'ਚ 130 ਦੇ ਲਗਭਗ ਸਿੰਘਾਂ ਨੇ ਮਹੰਤ ਨਰੈਣੂ ਤੇ ਉਸ ਦੇ ਗੁੰਡੇ, ਜਿਨ੍ਹਾਂ ਨੂੰ ਉਸ ਵੇਲੇ ਦੀ ਅੰਗਰੇਜ਼ ਹਕੂਮਤ ਹਮਾਇਤ ਕਰਦੀ ਸੀ, ਉਸ ਵੇਲੇ ਦਾ ਮਿਸਟਰ ਕਿੰਗ ਜਿਹੜਾ ਕਮਿਸ਼ਨਰ ਜਲੰਧਰ ਦਾ ਸੀ, ਲਾਹੌਰ ਦਾ ਸੀ, ਉਸ ਦੀ ਪੂਰੀ ਜਿਹੜੀ ਹੈ ਸਹਿਮਤੀ ਸੀ। ਕਿਉਂਕਿ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਉੱਤੇ ਕਿਵੇਂ ਮਹੰਤ ਕਾਬਜ਼ ਹੋਏ ਇਸ ਦਾ ਜ਼ਿਕਰ ਕਰਦੇ ਤਾਂ ਜ਼ਾਹਰ ਹੈ ਵੀ ਜਿਹੜਾ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਦਾ ਹੈ, ਉਸ ਤੋਂ ਅਗਲੇ ਦਿਨ 13 ਅਪ੍ਰੈਲ ਤੋਂ ਬਾਅਦ ਉਸ ਵੇਲੇ ਦਾ ਸਰਬਰਾਹ ਅਰੂੜ ਸਿੰਘ, ਕਿਉਂਕਿ ਜਦੋਂ 1849 ਦੇ ਵਿੱਚ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਕਬਜ਼ੇ 'ਚ ਕੀਤਾ ਤੇ ਉਹਨਾਂ ਨੇ ਜਿਹੜੇ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਜਿਹੜੇ ਕਿ ਜਿਨ੍ਹਾਂ ਦਾ ਪ੍ਰਬੰਧ ਉਦਾਸੀ ਮਹੰਤ ਜਾਂ ਨਿਰਮਲੇ ਜਾਂ ਕੋਈ ਹੋਰ ਭੇਖ ਵਾਲੇ ਕਰਦੇ ਸਨ, ਉਹ ਉਹਨਾਂ ਦੇ ਕੋਲ ਹੀ ਰਹਿਣ ਦਿੱਤੇ। ਸਿਖਰਾਜ ਵੇਲੇ ਵੀ ਉਹਨਾਂ ਕੋਲ ਸੀ, ਕਿਉਂਕਿ ਸਿੱਖਾਂ ਨੂੰ ਹਮੇਸ਼ਾ ਇਹ ਯਾਦ ਸੀ ਕਿ ਵੀ 18ਵੀਂ ਸਦੀ ਜਦੋਂ ਪੰਜ ਕਕਾਰੀ ਰੂਪ ਵਾਲਾ ਖਾਲਸਾ ਬਾਗੀ ਸੀ, ਉਹਨਾਂ ਦੇ ਸਿਰਾਂ ਦੇ ਮੁੱਲ ਸਨ, ਉਹਨਾਂ ਦਾ ਸ਼ਿਕਾਰ ਹੁੰਦਾ ਸੀ ਜੀ। ਤੇ ਘੱਟੋ ਘੱਟ ਇਹਨਾਂ ਭੇਖ ਵਾਲਿਆਂ ਨੇ ਗੁਰਦੁਆਰਿਆਂ ਦੇ ਵਿੱਚ ਦੀਵਾ ਬਾਲ ਕੇ ਰੱਖਿਆ ਸੀ, ਉਹਦੇ ਦਰਵਾਜ਼ੇ ਖੁੱਲੇ ਸੀ, ਔਰ ਕਿਤੇ ਨਾ ਕਿਤੇ ਜਿਹੜਾ ਉਹ ਮੁਗਲਿਆ ਹਕੂਮਤ ਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ ਸੀ। ਉਹਨਾਂ 'ਚੋਂ ਤਾਂ ਬਹੁਤ ਸਾਰੇ ਜਿਹੜੇ ਨੇ ਉਹ ਕੋਈ ਅੰਮ੍ਰਿਤਧਾਰੀ ਤਾਂ ਦੂਰ ਦੀ ਗੱਲ, ਉਹਨਾਂ 'ਚ ਜਿਹੜੀਆਂ ਪੰਥਕ ਰਵਾਇਤਾਂ ਨੇ ਜਾਂ ਦੂਜਾ ਉਹਨਾਂ ਦੇ ਵੀ ਉਲਟ ਗੁਰਦੁਆਰਿਆਂ 'ਚ ਬਹੁਤ ਕੁਝ ਐਸਾ ਸਨਾਤਨੀ ਚੱਲਦਾ ਸੀ। ਸੋ ਉਹਨਾਂ ਤੋਂ ਕੋਈ ਡਰ ਨਹੀਂ ਸੀ ਜਾਂ ਕਿ ਵੀ ਇਹ ਕੋਈ ਖਤਰਾ ਨਹੀਂ। ਲੇਕਿਨ ਅੰਗਰੇਜ਼ਾਂ ਨੇ ਜਿਸ ਅੰਦਾਜ਼ ਦੇ ਵਿੱਚ 1849 ਤੋਂ ਬਾਅਦ ਜਿਹੜਾ 1850ਵਿਆਂ 'ਚ ਪਹੁੰਚਦੇ ਆ, ਇਸ ਕਿਸਮ ਦੇ ਕਾਨੂੰਨ ਬਣਾ ਕੇ ਇਤਿਹਾਸਕ ਗੁਰਦੁਆਰੇ ਜਿਹੜੇ ਨੇ ਇਹਨਾਂ ਮਹੰਤਾਂ ਦੀ ਨਿੱਜੀ ਜਾਇਦਾਦ ਬਣਾ ਦਿੱਤੇ। ਪਰ ਇਹਦੇ ਬਾਵਜੂਦ ਉਹਨਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ, ਅਕਾਲ ਤਖਤ ਔਰ ਤਰਨਤਾਰਨ ਸਾਹਿਬ, ਸ਼ਹੀਦ ਬਾਬਾ ਅਟਲ ਵੀ, ਇਹ ਦੋ ਤਿੰਨ ਜਿਹੜੇ ਸੀ ਇਹਨਾਂ ਦਾ ਕੰਟਰੋਲ ਸਿੱਧੇ ਤੌਰ ਤੇ ਆਪਣੇ ਕੋਲ ਰੱਖਿਆ। ਜਿਹੜਾ ਮੈਜਿਸਟ੍ਰੇਟ ਅੰਮ੍ਰਿਤਸਰ ਦਾ ਸੀ ਉਸ ਵੇਲੇ, ਜਿਵੇਂ ਅਰੂੜ ਸਿੰਘ, ਉਹਦੇ ਕੰਟਰੋਲ ਸੀ। ਸੋ ਜਲਿਆਂਵਾਲੇ ਬਾਗ ਤੋਂ ਦੇ ਉਸ ਜਿਹੜਾ ਕਾਂਡ ਹੈ, ਉਸ ਤੋਂ ਅਗਲੇ ਦਿਨ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ, ਜਿਹਨੇ ਕਿ ਉਹ ਸਾਰਾ ਮੌਕੇ ਤੇ ਕੀਤਾ, ਉਸ ਵੇਲੇ ਬ੍ਰਿਗੇਡੀਅਰ ਔਰ ਡਾਇਰ ਜਾਂ ਜਿਹੜਾ ਬਾਅਦ ਚ ਮੇਜਰ ਜਨਰਲ ਹੋਣ ਕਰਕੇ ਉਹਨੂੰ ਜਨਰਲ ਡਾਇਰ ਕਹਿੰਦੇ ਨੇ, ਉਹਨੇ ਮਸ਼ੀਨ ਗਨ ਫਾਇਰ ਕੋਈ ਤੰਗ ਰਸਤੇ ਨੂੰ ਰੋਕ ਕੇ ਕੀਤਾ। ਤੇ ਉਸ ਵੇਲੇ ਪੰਜਾਬ ਦਾ ਗਵਰਨਰ ਸਰ ਮਾਈਕਲ ਓਡਵਾਇਰ ਸੀ। ਸੋ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਅਕਾਲ ਤਖਤ ਤੇ ਸੱਦ ਕੇ ਅਗਲੇ ਦਿਨ ਸਿਰੋਪਾਓ ਦਿੱਤਾ ਔਰ ਉਹਦੀ ਬੜੀ ਤਾਰੀਫ ਕੀਤੀ। ਹੁਣ ਨਤੀਜੇ ਦੇ ਤੌਰ ਤੇ ਇੱਕ ਪਾਸੇ ਤਾਂ ਜਲਿਆਂਵਾਲੇ ਬਾਗ ਦਾ ਦੁੱਖ ਜਾਂ ਉਸ ਦਾ ਸ਼ੌਕ ਉਸ ਨੂੰ ਸਾਰੇ ਹੀ ਵਰਗ ਮਹਿਸੂਸ ਕਰ ਰਹੇ ਸੀ, ਸਿੱਖ ਜ਼ਿਆਦਾ ਮਹਿਸੂਸ ਕਰਦੇ ਨੇ ਕਿਉਂਕਿ ਅਸੀਂ ਅਣਖੀ ਲੋਕ ਹਾਂ। ਪਰ ਇਹ ਵਰਤਾਰਾ ਜਿਹੜਾ ਸੀ ਅਰੂੜ ਸਿੰਘ ਦਾ ਡਾਇਰ ਨੂੰ ਸਿਰੋਪਾਓ ਦੇਣ ਵਾਲਾ, ਇਹ ਬਲਦੀ ਦੇ ਉੱਤੇ ਤੀਲ ਪਾਉਣ ਦਾ ਕੰਮ ਸੀ।
ਸਿੱਖਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਸਾਡੇ ਕੋਲ ਤਾਂ ਸਾਡਾ ਹਾਲ ਇਹ ਹੈ ਕਿ ਜਿਹੜਾ ਸਾਡਾ ਕਾਤਲ ਹੈ ਉਹ ਸਾਡੇ ਹੀ ਅਕਾਲ ਤਖਤ ਤੇ ਉਹਨੂੰ ਆਨਰ ਕੀਤਾ ਜਾ ਰਿਹਾ। ਸੋ ਜ਼ਾਹਰ ਹੈ ਵੀ ਇਸ ਸਭ ਚੋਂ ਜਿਹੜੀ ਪਹਿਲੀ ਜਿਹੜੀ ਉਹਦੀ ਤਬਦੀਲੀ ਹੋਈ 15 ਨਵੰਬਰ 1920 ਨੂੰ ਅਸੀਂ ਦੇਖਦੇ ਹਾਂ ਕਿ ਇੱਕ ਆਰਜ਼ੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਤੇ ਸਿੱਖਾਂ ਦਾ ਇਕੱਠ ਹੋਇਆ, ਸਿੱਖ ਨੁਮਾਇੰਦਿਆਂ ਨੂੰ ਸੱਦਿਆ ਗਿਆ। ਇਨ ਬਿਟਵੀਨ ਹੋਰ ਵੀ ਘਟਨਾਵਾਂ ਵਾਪਰਦੀਆਂ ਨੇ ਕਿ ਕਿਵੇਂ ਜਿਹੜੇ ਦਲਿਤ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਗਿਆ ਔਰ ਉਹਨਾਂ ਦੇ ਨਾਲ ਉਸ ਵੇਲੇ ਪ੍ਰੋਫੈਸਰ ਤੇਜਾ ਸਿੰਘ, ਬਾਬਾ ਹਰਕਿਸ਼ਨ ਸਿੰਘ, ਇਹ ਸਾਰੇ ਆਉਂਦੇ ਨੇ ਜਿਹੜਾ, ਔਰ ਉਹਨਾਂ ਦਾ ਪ੍ਰਸ਼ਾਦ ਲਿਆਂਦੀ ਜਿਹੜੀ ਦੇਗ ਸੀ ਉਹ ਹਰਮੰਦਰ ਸਾਹਿਬ ਦੇ ਪੁਜਾਰੀਆਂ ਨੇ ਉਹਨੂੰ ਪ੍ਰਵਾਨ ਕਰਨ ਤੋਂ ਨਾ ਕਰ ਦਿੱਤੀ ਕਿ ਇਹ ਤਾਂ ਨੀਵੀਆਂ ਜਾਤਾਂ ਦੇ ਨੇ। ਫਿਰ ਉਹਨਾਂ ਦੇ ਉੱਤੇ ਜਿਹੜਾ ਜੇ ਜ਼ੋਰ ਪੈਂਦਾ ਉਹ ਅਲਟੀਮੇਟਲੀ ਜਥੇਦਾਰ ਕਰਤਾਰ ਸਿੰਘ ਝੱਬਰ ਔਰ ਸ਼ਾਇਦ ਜਥੇਦਾਰ ਤੇਜਾ ਸਿੰਘ ਪੁੱਚਰ, ਇਹ ਸਾਰੇ ਜਿਹੜੇ ਨੇ ਉਸ ਵੇਲੇ ਦੇ ਸੁਧਾਰਕ ਸਿੱਖ ਸਨ ਜਿਹੜੇ ਕਿ ਬੜੇ ਖੜਕਾਧਾਰੀ ਵੀ ਸਨ ਔਰ ਚੈਲੰਜਿੰਗ ਵੀ ਸੀ। ਤੇ ਜੇ ਹਰਮੰਦਰ ਸਾਹਿਬ ਦੇ ਪੁਜਾਰੀ ਮੰਨ ਜਾਂਦੇ ਨੇ ਤੇ ਅਕਾਲ ਤਖਤ ਤੇ ਉਹ ਨਿਹੰਗਾਂ ਦਾ ਕਬਜ਼ਾ ਸੀ, ਬੁੱਢਾ ਦਲੀਆਂ ਦਾ, ਉਹ ਪਿਛਲੇ ਦਰਵਾਜ਼ੇ ਚੋਂ ਭੱਜ ਜਾਂਦੇ ਨੇ, ਬਾਹਰ ਸੰਗਤ ਢੀਕ ਰਹੀ ਔਰ ਇਵੇਂ ਅਕਾਲ ਤਖਤ ਦਾ ਕੰਟਰੋਲ ਸਿੱਖਾਂ ਨੇ ਲਿਆ। ਔਰ ਫਿਰ ਇਹ 15 ਨਵੰਬਰ 1920 ਨੂੰ ਜਿਹੜੀ SGPC ਬਣੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਦੇ ਉੱਤੇ ਪੰਥਕ ਕੰਟਰੋਲ 'ਚ, ਜੇ ਕਾਨੂੰਨੀ ਤੌਰ ਤੇ ਨਹੀਂ, ਇਹਨਾਂ ਨੇ ਇੱਕ ਮੁਹਿੰਮ ਵਿੱਢੀ ਕਿ ਇਹ ਜਿਹੜੇ ਗੁਰਦੁਆਰੇ ਮਹੰਤਾਂ ਦੇ ਕੋਲ ਨੇ, ਕਿਉਂਕਿ ਮਹੰਤ ਬਹੁਤ ਕਰਪਟ ਹੋ ਚੁੱਕੇ ਸੀ ਔਰ ਇਸ ਕਿਸਮ ਦੀਆਂ ਘਟਨਾਵਾਂ ਜੇ ਅਸੀਂ ਨਨਕਾਣਾ ਸਾਹਿਬ ਦੇ ਹਵਾਲੇ ਨਾਲ ਹੀ ਗੱਲ ਕਰੀਏ ਤੇ ਮੇਰੀ ਜ਼ੁਬਾਨ 'ਚੋਂ ਘਟਨਾਵਾਂ ਨਿਕਲ ਨਹੀਂ ਸਕਦੀਆਂ ਕਿ ਵੀ ਕਿਸ ਕਿਸਮ ਦਾ ਵਰਤਾਰਾ ਉੱਥੇ ਚੱਲ ਰਿਹਾ ਸੀ। ਆਚਰਣਹੀਨਤਾ, ਇਹ ਮਹੰਤ ਜਿਹੜੇ ਨੇ ਦੁਰਾਚਾਰੀ, ਸ਼ਰਾਬੀ, ਗੁਰਦੁਆਰੇ ਦੀ ਹਦੂਦ ਦੇ ਅੰਦਰ ਜਿਹੜਾ ਨਾਚ ਮੁਜਰੇ ਔਰ ਸਾਰੇ ਹੀ ਕੁਕਰਮ ਜਿਹੜੇ ਨੇ ਇਹ ਕਰਦੇ ਸੀ, ਕਿਉਂਕਿ ਉਹਨਾਂ ਜੇ ਕੋਈ ਆਬਜੈਕਟ ਕਰਦਾ ਸੀ ਜੀ ਸਾਡੀ ਨਿੱਜੀ ਜਾਇਦਾਦ ਹੈ। ਔਰ ਨਨਕਾਣਾ ਸਾਹਿਬ ਦੇ ਨਾਲ ਕਿਉਂਕਿ ਬਹੁਤ ਆਮਦਨ ਸੀ, 750 ਮੁਰੱਬਾ ਜ਼ਮੀਨ ਦਾ, ਕਿਉਂਕਿ ਸਿੱਖ ਰਾਜ ਆਉਣ ਦੇ ਨਾਲ ਬਹੁਤ ਸਾਰੇ, ਅਸੀਂ ਬਹੁਤ ਵਾਰੀ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਮੀਆਂ ਕੱਢਣ ਤੇ ਹੀ ਸਾਡੇ ਕਈ ਸਕਾਲਰ ਰਹਿੰਦੇ ਨੇ, ਪਰ ਰਾਜ ਸ਼ਕਤੀ ਕਿੰਨੀ ਇੰਪੋਰਟੈਂਟ ਹੁੰਦੀ ਹੈ ਤੁਹਾਡੇ ਧਰਮ ਦੇ ਪ੍ਰਸਾਰ ਲਈ। ਅੱਜ ਵੀ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਪਾਕਿਸਤਾਨ 'ਚ ਨੇ ਔਰ ਉਹਨਾਂ 'ਚ ਕੋਈ ਵੀ ਗੁਰਦੁਆਰਾ ਐਸਾ ਨਹੀਂ ਹੈ ਜਿਹਦੇ ਨਾਲ ਜ਼ਮੀਨ ਨਾ ਹੋਏ, ਔਰ ਜਿਹੜੀ ਸਿੱਖ ਰਾਜ ਦੇ ਵੇਲੇ ਲੱਗੀ ਤਾਂ ਕਿ ਉੱਥੇ ਲੰਗਰ ਚੱਲਦਾ ਰਹੇ, ਕਿਸੇ ਦੀ ਮੁਤਾਜੀ ਨਾ ਹੋਏ ਔਰ ਸ਼ਾਨੋ ਸ਼ੌਕਤ ਕਾਇਮ ਹੋਏ। ਔਰ ਨਨਕਾਣਾ ਸਾਹਿਬ ਦੇ ਨਾਲ 750 ਮੁਰੱਬਾ ਜ਼ਮੀਨ, ਹੁਣ ਇੱਕ ਮੁਰੱਬੇ ਦੇ ਵਿੱਚ 25 ਕਿੱਲੇ ਹੁੰਦੇ ਨੇ, ਸੋ ਸਾਰੇ ਦਾ ਸਾਰਾ ਸ਼ਹਿਰ ਹੀ ਜਿਹੜਾ ਨਨਕਾਣਾ ਸਾਹਿਬ ਹੈ ਅੱਜ ਵੀ ਉਹ ਗੁਰਦੁਆਰਾ ਸਾਹਿਬ ਦੀ ਉਸ ਜ਼ਮੀਨ ਦੇ ਵਿੱਚ ਵਸਿਆ। ਸੋ ਇਹ ਰਾਜ ਦੀਆਂ ਕਰਾਮਾਤਾਂ ਨੇ। ਸੋ ਹੁਣ ਮਹੰਤਾਂ ਦੇ ਹੱਥ ਜਦੋਂ ਅੰਗਰੇਜ਼ਾਂ ਨੇ ਦੇਖ ਲਿਆ, ਉਹਨਾਂ ਦੀ ਨਿੱਜੀ ਜਾਇਦਾਦ ਬਣਾ ਦਿੱਤਾ ਤੇ ਉਹਨਾਂ ਨੇ ਫਿਰ ਜੋ ਕਰਨਾ ਸੀ ਉਹ ਕਰ ਰਹੇ ਸੀ ਔਰ ਸਿੱਖ ਬੇਬਸ ਸੀ ਕਿਉਂਕਿ ਜੀ ਪਰਸਨਲ ਪ੍ਰਾਪਰਟੀ ਹੈ ਉਹਨਾਂ ਦੀ। ਹੁਣ ਇਸ ਸਾਰੇ ਦੌਰ 'ਚ ਇਹ ਜਿਹੜਾ ਸੁਧਾਰਕ ਲਹਿਰ ਚੱਲੀ, ਉਹਨਾਂ ਨੇ ਗੁਰਦੁਆਰੇ ਮਹੰਤਾਂ ਤੋਂ ਲੈਣ ਦੇ ਲਈ ਪਹਿਲਾ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਪੰਥ ਨੇ ਜਿਹਦੀ ਸੇਵਾ ਸੰਭਾਲ ਲਈ ਉਹ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਸੀ ਔਰ ਜਿੱਥੋਂ ਫਿਰ ਇੱਕ ਬੜੇ ਵੱਡੇ ਬਾਬਾ ਖੜਕ ਸਿੰਘ ਜਿਹੜੇ ਅਕਾਲੀ ਲਹਿਰ ਦੇ ਬਹੁਤ ਵੱਡੇ ਥੰਮ ਹੋਏ, ਅਕਾਲੀ ਦਲ ਦੇ ਪ੍ਰੈਜ਼ੀਡੈਂਟ ਵੀ ਸੀ, ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਰਹੇ, ਰਈਸ ਪਰਿਵਾਰ ਨਾਲ ਸੰਬੰਧਿਤ ਸੀ, ਉੱਥੋਂ ਉਭਰੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹੀ ਜਦੋਂ ਕਿ ਹੁਣ ਥਾਂ ਥਾਈਂ ਫਿਰ ਤਰਨਤਾਰਨ ਦੇ ਮਹੰਤ ਨੇ ਵੀ ਜਿਹੜਾ ਉੱਥੇ ਗੋਲੀ ਚਲਾ ਕੇ ਜਿਹੜਾ ਸ਼ਹੀਦ ਕਰ ਦਿੱਤਾ ਸੀ 2-3 ਸਿੱਖਾਂ ਨੂੰ। ਸੋ ਇਹ ਥਾਂ ਥਾਈਂ ਅਕਾਲੀ ਜਥੇ ਬਣ ਗਏ ਸਨ। ਆਪਣੇ ਤੌਰ ਦੇ ਉੱਤੇ ਜਿਹੜੀ ਹੈ ਇਹ ਸੁਧਾਰ ਲਹਿਰ ਚੱਲ ਰਹੀ ਸੀ ਪੂਰੇ ਜਿਹੜਾ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਛਡਾਉਣ ਲਈ। ਹੁਣ ਅਕਾਲੀ ਦਲ ਨੇ ਜਿਹੜਾ ਉਸ ਵੇਲੇ ਪੰਥ ਨੇ ਇਹ ਫੈਸਲਾ ਕੀਤਾ ਕਿ ਵੀ 19-21 ਫਰਵਰੀ ਨੂੰ, ਕਿਉਂਕਿ ਮਹੰਤ ਨਰੈਣੂ ਦੀਆਂ ਮਾੜੀਆਂ ਕਰਤੂਤਾਂ ਦੀਆਂ ਖਬਰਾਂ ਸਾਰੇ ਪਾਸੇ ਛਪ ਰਹੀਆਂ ਸੀ, ਲੇਕਿਨ ਅੰਗਰੇਜ਼ ਵੀ ਔਰ ਅੱਜ ਜਿਨ੍ਹਾਂ ਨੂੰ ਕਈ ਵਾਰੀ ਸਨਾਤਨੀ ਸਿੱਖ ਕਿਹਾ ਜਾਂਦਾ ਹੈ, ਬੇਦੀ ਸੋਢੀ ਜਿਹੜੇ ਕਾਬਜ਼ ਹੋ ਕੇ ਬੈਠੇ ਸੀ, ਜਿਨ੍ਹਾਂ 'ਚ ਕਰਤਾਰ ਸਿੰਘ ਬੇਦੀ ਉਸ ਵੇਲੇ ਦਾ ਪ੍ਰਮੁੱਖ ਰਲਿਆ ਹੋਇਆ ਸੀ ਮਹੰਤ ਨਰੈਣੂ ਨਾਲ। ਸੋ ਪੰਥ ਨੇ ਇਹ ਫੈਸਲਾ ਕੀਤਾ ਕਿ 19-21 ਫਰਵਰੀ ਨੂੰ 1921 ਨੂੰ ਨਨਕਾਣਾ ਸਾਹਿਬ ਦੇ ਵਿੱਚ ਇਕੱਠ ਕਰਨਾ ਔਰ ਮਹੰਤ ਨੂੰ ਸਮਝਾਇਆ ਜਾਏਗਾ ਨਰੈਣੂ ਨੂੰ ਕਿ ਭਾਈ ਤੂੰ ਜਿਹੜਾ ਹੈ ਉਹ ਸੰਭਲ ਜਾ ਔਰ ਸੇਵਾ ਅਸੀਂ ਤੇਰੇ ਤੋਂ ਨਹੀਂ ਲੈਂਦੇ ਪਰ ਆਪਣੇ ਆਪ ਨੂੰ ਸੁਧਾਰ। ਔਰ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਮਹੰਤ ਨੇ ਉਹਨਾਂ ਤੋਂ ਕੋਈ ਜ਼ਰੂਰੀ ਨਹੀਂ ਕਿ ਗੁਰਦੁਆਰੇ ਸਭ ਤੋਂ ਹੀ ਉਸ ਵੇਲੇ ਖੋਏ ਸਨ, ਉਹਨਾਂ ਨੂੰ ਇਹ ਸੀ ਕਿ ਭਾਈ ਤੁਸੀਂ ਆਪਣੇ ਆਪ ਨੂੰ ਸੁਧਾਰੋ, ਸਮਰਪਿਤ ਕਰੋ ਔਰ ਤੁਹਾਡੇ ਗੁਜ਼ਰ ਦਾ ਔਰ ਤੁਹਾਨੂੰ ਡੀਸੈਂਟ ਜਿਹਨੂੰ ਕਹਿੰਦੇ ਨੇ ਵੀ ਤੁਹਾਡਾ ਗੁਜ਼ਰ ਹੋਏਗਾ। ਹੁਣ ਉਹ ਬਦਮਾਸ਼ ਸੀ ਨਰੈਣੂ, ਪੂਰੇ ਤੌਰ ਤੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਰਲਿਆ ਹੋਇਆ ਸੀ,
ਉਹਨੇ ਜਦੋਂ ਦੇਖਿਆ ਕਿ ਵੀ ਇਹ ਹੈ, ਉਹ ਇੱਕ ਪਾਸੇ ਤਾਂ ਬਿਲਕੁਲ ਇਹ ਪੰਥ ਦੇ ਸਾਹਮਣੇ ਵੀ ਆਪਣਾ ਅਖਬਾਰਾਂ ਰਾਹੀਂ ਦੂਜਾ ਸੀ ਕਿ ਜੀ ਮੈਂ ਤਾਂ ਹਰ ਗੱਲ ਮੰਨਣ ਨੂੰ ਤਿਆਰ ਹਾਂ ਜਿਵੇਂ ਪੰਥ ਕਹੇਗਾ, ਪਰ ਉਹਨੇ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਬਹੁਤ ਸਾਰੇ ਗੁੰਡੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਸੀ, ਕੁਝ ਪਠਾਨ ਹਾਇਰ ਕਰ ਲਏ, ਬਹੁਤ ਸਾਰੇ ਹਥਿਆਰ, ਗੰਡਾਸੇ, ਛਵੀਆਂ, ਬੰਦੂਕਾਂ, ਪਿਸਤੌਲ, ਉਹ ਉਹਨੇ ਅੰਦਰ ਮਿੱਟੀ ਦਾ ਤੇਲ, ਇਹ ਉਹਨੇ ਬਹੁਤ ਸਾਰਾ ਜਿਹੜਾ ਇਸ ਕਿਸਮ ਦਾ ਅੰਦਰ, ਤੇ ਉਹਨੂੰ ਸੀ ਵੀ 19-20 ਫਰਵਰੀ ਨੂੰ ਜਦੋਂ ਪੰਥ ਨੇ ਇੱਥੇ ਇਕੱਠੇ ਹੋਣਾ ਤੇ ਇਹਨਾਂ ਦੇ ਜਿਹੜੇ ਸਾਰੇ ਹੀ ਵੱਡੇ ਲੀਡਰ ਨੇ ਉਹ ਮਾਰ ਮੁਕਾ। ਔਰ ਜ਼ਾਹਰ ਹੈ ਵੀ ਇਸ ਕਿਸਮ ਦੀ ਪਲੈਨਿੰਗ ਬਿਨਾਂ ਐਡਮਿਨਿਸਟ੍ਰੇਸ਼ਨ ਦੀ ਮਰਜ਼ੀ ਦੇ ਨਹੀਂ ਹੋ ਸਕਦੀ, ਕਿਉਂਕਿ ਅੰਗਰੇਜ਼ ਵੀ ਸਤੇ ਹੋਏ ਸਨ, ਸਿੱਖਾਂ ਦੇ ਅੰਦਰ ਇੰਨਾ ਕੁ ਰੋਹ ਸੀ ਜਲਿਆਂਵਾਲੇ ਬਾਗ ਤੋਂ ਬਾਅਦ ਕਿ 4 ਚੁਫੇਰੇ ਸੁਧਾਰ ਦੀ ਗੱਲ ਚੱਲ ਰਹੀ ਸੀ ਜੀ। ਹੁਣ ਉਸ ਇਲਾਕੇ ਦੇ ਵਿੱਚ ਜਿਹੜਾ ਨਨਕਾਣਾ ਸਾਹਿਬ ਦੇ ਆਲੇ ਦੁਆਲੇ, ਜਿਵੇਂ ਸੱਚਾ ਸੌਦਾ ਗੁਰਦੁਆਰਾ ਸਾਹਿਬ ਆ, ਉਹਦੇ ਆਲੇ ਦੁਆਲੇ 20 ਪਿੰਡ ਜਿਹੜੇ ਨੇ ਵਿਰਕਾਂ ਦੇ ਸਨ, ਵਿਰਕ ਸਿੱਖਾਂ ਦੇ। ਇਸੇ ਤਰ੍ਹਾਂ ਕੁਝ ਪਿੰਡ ਜਿਹੜੇ ਨੇ ਕੰਬੋਜ ਸਿੱਖਾਂ ਦੇ। ਮੈਂ ਹਾਲਾਂਕਿ ਕੋਈ ਜ਼ਾਤ ਪਾਤੀ ਨਹੀਂ ਕਹਿਣਾ ਚਾਹੁੰਦਾ, ਪਰ ਮੈਂ ਇਹ ਦੱਸਣ ਦੇ ਲਈ ਕਿ ਵੀ ਉਸ ਖਿੱਤੇ 'ਚ ਅੱਜ ਜਦੋਂ ਅਸੀਂ ਦੇਖਦੇ ਹਾਂ, ਅੱਜ ਤਾਂ ਉਹ ਆਲਮੋਸਟ ਹੁਣ ਥੋੜਾ ਬਹੁਤ ਆਬਾਦ ਹੋਣਾ ਸ਼ੁਰੂ ਹੋਇਆ, ਸੋ ਉਹਦੀ ਪੈਰੀਫਰੀ 'ਚ ਸਿੱਖ ਸਨ ਜਿਹੜੇ ਸੁਧਾਰਕ ਲਹਿਰ ਦੇ ਨਾਲ ਜੁੜੇ ਹੋਏ ਸਨ। ਹੁਣ ਉਹਨਾਂ ਦੇ ਵਿੱਚ ਭਾਈ ਲਛਮਣ ਸਿੰਘ ਧਾਰੋਵਾਲੀ ਜਿਹੜੇ ਨੇ ਉਹ ਪ੍ਰਮੁੱਖ, ਭਾਈ ਦਲੀਪ ਸਿੰਘ, ਵਰਿਆਮ ਸਿੰਘ, ਔਰ ਇਹਨਾਂ ਸਾਰਿਆਂ ਨੇ ਸੋਚਿਆ ਔਰ ਇਹਨਾਂ ਨੇ ਕਿਹਾ ਕਿ ਵੀ ਜੇ 21 ਤਰੀਕ, ਉਹਨਾਂ ਨੂੰ ਪਤਾ ਸੀ ਵੀ ਨਰੈਣੂ ਇਹ ਕੰਮ ਕਰ ਰਹੇ, ਉਹਨਾਂ ਨੇ ਕਿਹਾ ਵੀ ਇਹ ਤਾਂ ਪੰਥ ਦਾ ਬਹੁਤ ਨੁਕਸਾਨ ਹੋਏਗਾ ਵੀ ਇਸ ਕਿਸਮ ਦਾ, ਤਾਂ ਉਹਨਾਂ ਨੇ ਕਿਹਾ ਵੀ ਉਸ ਤੋਂ ਪਹਿਲਾਂ ਹੀ ਜਿਹੜਾ ਅਸੀਂ ਆਪਣਾ ਜਿਹੜਾ ਕੁਛ ਨਾ ਕੁਛ ਜਿਹੜਾ ਆਪਣੀਆਂ ਸ਼ਹੀਦੀਆਂ ਦੇ ਦਈਏ ਤਾਂ ਕਿ ਪੰਥ ਦਾ ਨੁਕਸਾਨ ਬਚ ਜਾਏ। ਹੁਣ ਉਹਨਾਂ ਨੇ ਜਿਹੜਾ ਇਸ ਫੰਕਸ਼ਨ ਨੂੰ ਰੱਖਿਆ, ਉਹ ਹਾਂ ਜਿਹੜਾ ਪੰਥ ਵੱਲੋਂ ਰੱਖਿਆ ਜਾਣਾ ਸੀ ਉਹ ਮਾਰਚ ਦੇ ਵਿੱਚ ਸੀ, ਕੋਈ ਡੇਟ ਉਹਨਾਂ ਨੇ ਫਿਕਸ ਕਰ ਲਈ ਸੀ। ਤੇ ਮਹੰਤ ਨਰੈਣੂ ਨੇ ਜਿਹੜਾ ਆਪਣੇ ਤੌਰ ਤੇ 19-21 ਫਰਵਰੀ ਨੂੰ ਲਾਹੌਰ ਦੇ ਵਿੱਚ ਸਨਾਤਨੀ ਸਿੱਖਾਂ ਦਾ ਇੱਕ ਇਕੱਠ ਰੱਖਿਆ ਸੀ, ਜਿਹਦੇ 'ਚ ਕਿ ਸੁਧਾਰਕਾਂ ਨੂੰ ਚੈਲੰਜ ਕੀਤਾ ਜਾਣਾ ਸੀ। ਕਰਤਾਰ ਸਿੰਘ ਬੇਦੀ ਔਰ ਹੋਰ ਮਹੰਤ ਔਰ ਸਰਕਾਰੀ ਪਿੱਠੂ ਉਹਦੇ 'ਚ ਸ਼ਾਮਲ ਹੋਣੇ ਸੀ ਜੀ। ਸੋ ਇਹਨਾਂ ਨੇ ਜਿਹੜੇ ਇਹ ਭਾਈ ਲਛਮਣ ਸਿੰਘ ਧਾਰੋਵਾਲੀ ਔਰ ਦੂਸਰੇ ਸਿੰਘ ਸਨ, ਇਹਨਾਂ ਨੇ ਵਿਚਾਰ ਕੀਤੀ ਵੀ ਇਹ ਮਹੰਤ ਨਰੈਣੂ ਜਿਹੜਾ ਉੱਥੇ ਬਿਜ਼ੀ ਹੋਏਗਾ ਲਾਹੌਰ ਦੀ ਸਨਾਤਨੀ ਉਹ ਜਿਹੜੀ ਕਾਨਫਰੰਸ ਦੇ ਵਿੱਚ, ਔਰ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਅਸੀਂ ਨਨਕਾਣਾ ਸਾਹਿਬ ਜਾ ਕੇ ਦਰਸ਼ਨ ਕਰਕੇ ਉੱਥੇ ਬੈਠ ਜਾਵਾਂਗੇ, ਫਿਰ ਜੋ ਹੋਏਗਾ ਦੇਖਿਆ ਜਾਏਗਾ। ਹੁਣ ਇਹ ਬੇਸ਼ੱਕ ਉਹਨਾਂ ਨੇ ਇਸ ਖਬਰ ਨੂੰ ਅਕਾਲੀ ਲੀਡਰਸ਼ਿਪ ਤੋਂ ਵੀ ਗੁਪਤ ਰੱਖਿਆ, ਮੇਨ ਅਕਾਲੀ ਲੀਡਰਸ਼ਿਪ ਨੂੰ ਨਹੀਂ ਸੀ ਪਤਾ, ਔਰ ਮਹੰਤ ਤੋਂ ਤਾਂ ਜ਼ਾਹਰਾ ਤੌਰ ਤੇ ਹੀ ਹੋਣਾ, ਲੇਕਿਨ ਕਿਸੇ ਤਰੀਕੇ ਨਾਲ ਇਹ ਜਦੋਂ ਐਨ ਪਲੈਨਿੰਗ ਦੇ ਉੱਤੇ ਗੱਲ ਪਹੁੰਚ ਗਈ ਤੇ ਅਕਾਲੀ ਲੀਡਰਾਂ ਦਾ ਜਿਹੜੇ ਕਿ ਉੱਥੇ ਅਕਾਲੀ ਅਖਬਾਰ ਛਪਦੀ ਸੀ ਲਾਹੌਰ ਤੋਂ, ਉੱਥੇ ਸੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਾ ਰਹੇ ਨੇ, ਔਰ ਉਹਨਾਂ ਨੇ ਫੌਰਨ ਇਹ ਕਿਹਾ ਕਿ ਵੀ ਇਹਦੇ ਨਾਲ ਤਾਂ ਬਹੁਤ ਨੁਕਸਾਨ ਹੋ ਜਾਏਗਾ, ਇਹ ਤਾਂ ਸਾਰੇ ਮਾਰੇ ਜਾਣਗੇ। ਔਰ ਉਹਨਾਂ ਨੇ ਮੈਸੇਜ ਭੇਜੇ ਜਿਹੜੇ ਵੀ 2-3 ਜਥੇ ਛੋਟੇ ਜਿਨ੍ਹਾਂ ਨੇ ਲੈ ਕੇ ਜਾਣੇ ਸੀ ਕਿ ਬਈ ਇਹ ਤੁਸੀਂ ਨਾ ਕਰੋ, ਅਸੀਂ ਪੰਥ ਡਿਸਾਈਡ ਕਰਾਂਗੇ ਔਰ ਅਸੀਂ ਜਿਹੜੀ ਮਾਰਚ ਦੀ ਡੇਟ ਰੱਖੀ ਹੈ ਉਹਦੇ ਤੇ ਅਸੀਂ ਅਜੇ ਸਟਿਕ ਕਰਦੇ। ਹੁਣ ਇਹਦੇ 'ਚ ਜਿਹੜੇ ਉਹਨਾਂ ਦਾ ਸੁਨੇਹਾ ਦੇਣ ਵਾਲੇ ਸੀ ਉਹ 2 ਥਾਂ ਤੇ, ਹੁਣ 20 ਦੀ ਰਾਤ ਨੂੰ 2-3 ਕਿਉਂਕਿ ਡਿਫਰੈਂਟ ਡਾਇਰੈਕਸ਼ਨਸ 'ਚੋਂ ਜਥੇ ਆ ਰਹੇ ਸੀ, ਉਹ 2 ਜਥੇ ਤਾਂ ਉਹਨਾਂ ਨੇ ਰੋਕ ਦਿੱਤੇ, ਉਹ ਰੁਕ ਗਏ। ਹੁਣ ਤੀਸਰੇ ਜਿਨ੍ਹਾਂ ਨੇ ਭਾਈ ਲਛਮਣ ਸਿੰਘ ਧਾਰੋਵਾਲੀ ਵਾਲਾ ਜਥਾ, ਇਹ ਅਰਦਾਸਾ ਕਰਕੇ ਤੁਰ ਪਏ ਕਿ ਮਹਾਰਾਜ ਅਸੀਂ ਚੱਲੇ, ਸ਼ਹੀਦੀ ਮਿਲਦੀ ਹੈ ਤੇ ਸ਼ਹੀਦੀ ਅਸੀਂ ਜਿਹੜਾ ਉਹ ਦੀਦਾਰ ਕਰਨੇ ਨੇ ਇਸ ਨਨਕਾਣਾ ਸਾਹਿਬ ਦੇ। ਹੁਣ ਉਹ ਜਦੋਂ ਉਹਨਾਂ ਨੂੰ ਸੁਨੇਹਾ ਉਦੋਂ ਪਹੁੰਚਿਆ ਜਦੋਂ ਕਿ ਆਲਰੇਡੀ ਉਹ ਤੁਰ ਚੁੱਕੇ ਸੀ, ਅਜੇ ਦੂਰ ਸਨ। ਉਹਨਾਂ ਨੂੰ ਆ ਕੇ ਜਿਹੜੇ ਵੀ ਸਿੰਘ ਸੀ, ਵਰਿਆਮ ਸਿੰਘ ਦਾ, ਉਹਨਾਂ ਨੇ ਸੁਨੇਹਾ ਦਿੱਤਾ ਵੀ ਪੰਥ ਦਾ ਇਹ ਫੈਸਲਾ ਹੈ, ਕਿਉਂਕਿ ਇਹ ਜਿਹੜਾ ਜਥੇਦਾਰ ਕਰਤਾਰ ਸਿੰਘ ਝੱਬਰ ਜਿਹੜੇ 2200 ਸਿੱਖਾਂ ਨਾਲ ਜਿਨ੍ਹਾਂ ਨੇ ਜਾਣਾ ਸੀ ਸੱਚਾ ਸੌਦਾ, ਉਹ ਰੁਕ ਗਏ। ਹੁਣ ਇਹਨਾਂ ਨੇ ਲਛਮਣ ਸਿੰਘ ਧਾਰੋਵਾਲੀ ਔਰ ਜਿਹੜੇ ਇਹ 130 ਦੇ ਕਰੀਬ ਸਿੰਘ ਸਨ, ਇਹਨਾਂ ਦੇ ਜਥੇਦਾਰ ਨੇ ਕਿਹਾ ਕਿ ਜੀ ਦੇਖੋ ਹੁਣ ਅਸੀਂ ਅਰਦਾਸਾ ਸੋਧਿਆ ਹੈ ਔਰ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਹੀ ਮੁੜਾਂਗੇ, ਇਹ ਅਸੀਂ ਦਰਸ਼ਨ ਕਰਾਂਗੇ ਵਾਪਸ ਆ ਜਾਾਂਗੇ, ਲੇਕਿਨ ਹੁਣ ਅਸੀਂ ਰੁਕਣਾ ਨਹੀਂ। ਹੁਣ ਜ਼ਾਹਰ ਹੈ ਕਿ ਵੀ ਜਿਉਂ ਹੀ ਇਹ ਜਥਾ ਜਿਹੜਾ ਹੈ ਉਹ ਇਹ 20 ਤਰੀਕ ਦੀ ਸਵੇਰ ਨੂੰ ਅੰਮ੍ਰਿਤ ਵੇਲੇ ਤੋਂ ਥੋੜੀ ਦੇਰ ਬਾਅਦ ਉੱਥੇ ਪਹੁੰਚਦੇ, ਜਿਉਂ ਹੀ ਉਹ ਅੰਦਰ ਜਾਂਦੇ ਨੇ ਤੇ ਮਹੰਤ ਨੇ ਉਹ ਲਾਹੌਰ ਨਹੀਂ ਸੀ ਗਿਆ, ਉਹਨੂੰ ਪਤਾ ਲੱਗ ਗਿਆ ਸੀ, ਉਹ ਵਾਪਸ ਆ ਗਿਆ ਸੀ। ਉਹਨੇ ਮੁੱਖ ਜਿਹੜਾ ਦਰਬਾਰ ਦਾ ਦਰਵਾਜ਼ਾ ਸੀ ਉਹ ਬੰਦ ਕਰ ਲਿਆ ਔਰ ਅੰਦਰ ਜਥਾ ਜਿਹੜਾ ਉਹ ਜਨਮ ਸਥਾਨ ਬੈਠ ਗਿਆ। ਆਸਾ ਦੀ ਵਾਰ ਦਾ ਕੀਰਤਨ ਮਹਾਰਾਜ ਦਾ ਪ੍ਰਕਾਸ਼ ਸੀ ਔਰ ਭਾਈ ਲਛਮਣ ਸਿੰਘ ਧਾਰੋਵਾਲੀ ਮਹਾਰਾਜ ਦੀ ਤਾਬਿਆ ਬੈਠ ਗਏ ਸਾਰਾ ਜਥਾ ਜਿਹੜਾ ਜੀ। ਔਰ ਉਹਦੇ ਗੁੰਡੇ ਜਿਹੜੇ ਸੀ, ਫਿਰ ਪਠਾਨ ਔਰ ਗੁੰਡੇ ਔਰ ਦੂਜੇ, ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ, ਗੋਲਾਬਾਰੀ ਛਵੀਆਂ ਦੇ ਨਾਲ ਔਰ ਵੱਢਣੇ ਸ਼ੁਰੂ ਕਰ ਦਿੱਤੇ।
ਔਰ ਕਿਉਂਕਿ ਅਰਦਾਸਾ ਇਹਨਾਂ ਨੇ ਸ਼ਾਂਤਮਈ ਦਾ ਸੋਧਿਆ ਹੋਇਆ ਸੀ ਕਿ ਵੀ ਅਸੀਂ ਰੈਜ਼ਿਸਟ ਨਹੀਂ ਕਰਨਾ, ਇਵੇਂ ਕੱਲਾ ਕੱਲਾ ਜਿਹੜਾ ਹੈ ਉਹ ਸ਼ਹੀਦ ਹੁੰਦਾ ਚਲਾ ਗਿਆ। ਭਾਈ ਲਛਮਣ ਸਿੰਘ ਧਾਰੋਵਾਲੀ ਉਹਨਾਂ ਨੂੰ ਤਾਬਿਆ ਬੈਠੇ ਗੋਲੀਆਂ ਲੱਗੀਆਂ ਔਰ ਉਹਨਾਂ ਨੂੰ ਫਿਰ ਧੂ ਕੇ ਲਿਆ ਕੇ ਇੱਕ ਜੰਡ ਦਾ ਦਰਖਤ ਹੈ ਅੱਜ ਵੀ ਨਨਕਾਣਾ ਸਾਹਿਬ ਦੇ ਵਿੱਚ ਉਸ ਸਥਾਨ ਨੂੰ ਜਿਹੜਾ ਐਜ਼ ਏ ਸਪੈਸ਼ਲ ਯਾਦਗਾਰ ਰੱਖਿਆ। ਉਹਨਾਂ ਨੂੰ ਪੁੱਠਾ ਲਟਕਾ ਕੇ ਜਿਉਂਦੇ ਜਿਹੜਾ ਤੇਲ ਪਾ ਕੇ ਸਾੜ ਦਿੱਤਾ ਗਿਆ ਔਰ ਔਰ ਇਹ ਕੋਈ ਖਬਰ ਨਹੀਂ ਹੈ ਵੀ ਕੀ ਹੋ ਰਿਹਾ, ਅੰਦਰ ਬੰਦ ਦਰਵਾਜ਼ੇ ਨੇ ਔਰ ਇਹ ਲਗਭਗ ਸਾਰੇ ਦਾ ਸਾਰਾ ਜਥਾ 130 ਦੇ 150 ਦਾ ਜਥਾ ਸੀ, ਕੁਝ ਸ਼ਾਇਦ ਰੋਕੇ, ਪਰ ਜਿਹੜੇ ਸ਼ਹੀਦੀ ਹੋਈ ਹੈ ਉਹ 130 ਦੇ ਕਰੀਬ ਜਿਹੜੇ ਸਿੰਘ ਨੇ ਉਹਨਾਂ ਨੂੰ ਟੁਕੜੇ ਟੁਕੜੇ ਕਰਕੇ ਗੰਡਾਸਿਆਂ ਨਾਲ, ਛਵੀਆਂ ਨਾਲ, ਚਾਰ ਚਫੇਰਾ ਜਿਹੜਾ ਉਹ ਖੂਨ ਦੇ ਨਾਲ ਜਿਹੜਾ ਜਨਮ ਸਥਾਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸਥਾਨ ਜਿਹੜਾ ਉਹ ਸਾਰਾ ਖੂਨ ਦੇ ਨਾਲ ਰੰਗਿਆ ਗਿਆ। ਹੁਣ ਜਿਹੜੇ ਇੱਕ ਕਾਰਖਾਨੇ ਤੋਂ ਇੱਕ ਸੱਜਣ, ਉਹਨਾਂ ਦਾ ਨਾਂ ਸ਼ਾਇਦ ਵਰਿਆਮ ਸਿੰਘ ਸੀ ਜਾਂ ਕਿ, ਉਹਨਾਂ ਨੇ ਦੇਖਿਆ ਉਹ ਮਹੰਤ ਨੂੰ ਜਾਣਦੇ ਸੀ, ਉਹ ਕਿਸੇ ਤਰੀਕੇ ਪਹੁੰਚੇ, ਉਹਨਾਂ ਨੇ ਮਹੰਤ ਨੂੰ ਕਿਹਾ ਕਿ ਓਏ ਤੂੰ ਕੀ ਕਰ ਰਿਹਾ, ਤੂੰ ਬੰਦ ਕਰ ਰੇ, ਮੈਂ ਤੁਹਾਨੂੰ ਪੰਥ ਤੋਂ ਬਖਸ਼ਾ ਦਿਆਂਗਾ। ਔਰ ਉਹਨੇ ਕਿਹਾ, ਗੁੰਡਿਆਂ ਨੂੰ ਇਸ਼ਾਰਾ ਕੀਤਾ, ਉਹਨਾਂ ਨੇ ਉਹਨਾਂ ਨੂੰ ਵੀ ਵੱਢ ਕੇ ਜਿਉਂਦੇ ਜਿਹੜੀ ਭੱਠੀ ਦੇ ਵਿੱਚ ਜਿਹੜੇ ਉਸ ਅੱਗ ਦੇ ਵਿੱਚ ਸਾੜ ਰਹੇ ਸੀ ਉਹਨੂੰ ਵੀ ਜਿਉਂਦਿਆਂ ਸੁੱਟ ਦਿੱਤਾ। ਪਰ ਇਹ ਖਬਰ ਨੇੜੇ ਕਾਰਖਾਨਾ ਸੀ ਉੱਤਮ ਸਿੰਘ ਹੋਰਾਂ ਦਾ ਬਾਹਰ ਆ ਗਈ ਕਿ ਬਈ ਉੱਥੇ ਤਾਂ ਭਾਣਾ ਵਾਪਰ ਗਿਆ, ਚਾਰ ਚਫੇਰੇ ਟੈਲੀਗ੍ਰਾਮਾਂ ਚਲੀਆਂ ਗਈਆਂ। ਔਰ ਅਗਲੇ ਦਿਨ, ਹਾਲਾਂ ਇਹ ਸਾਕਾ ਜਿਹੜੀ ਮੈਂ ਘਟਨਾ ਦੱਸੀ ਹੈ 20 ਫਰਵਰੀ ਨੂੰ ਵਾਪਰਦੀ ਹੈ, ਪਰ ਇਹਨੂੰ ਕਿਉਂ 21 ਫਰਵਰੀ ਦੇ ਦਿਨ ਨਾਲ ਜੋੜਿਆ ਗਿਆ ਇਸ ਬਾਰੇ ਮੇਰੇ ਕੋਲ ਜਾਣਕਾਰੀ ਨਹੀਂ ਹੈ। ਪਰ 21 ਫਰਵਰੀ ਦੇ ਦਿਨ ਫਿਰ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਜਿੱਥੋਂ ਵੀ ਕਿਸੇ ਨੂੰ ਸਾਰੀ ਰਾਤ, ਕੋਈ ਅੰਮ੍ਰਿਤਸਰੋਂ ਤੁਰ ਕੇ ਆਇਆ, ਕੋਈ ਕਿਤੋਂ ਹੋਰ ਆਇਆ, ਖੇਤਾਂ 'ਚ ਹੁੰਦੇ ਹਾਲਾਂ ਮੇਨ ਰਸਤੇ ਬਲੌਕ ਕੀਤੇ ਅੰਗਰੇਜ਼। ਅਗਲੇ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਪਹੁੰਚ ਗਏ ਔਰ ਉਸ ਗੁਰਦੁਆਰੇ ਦੀ ਜੂਹ ਦੇ ਅੰਦਰ। ਔਰ ਫਿਰ ਜਿਵੇਂ ਇਹ ਆਂਦਾ ਕਿ ਮਿਸਟਰ ਕਿੰਗ ਜਿਹੜਾ ਉਸ ਉੱਥੋਂ ਦਾ ਕਮਿਸ਼ਨਰ ਸੀ, ਉਹ ਘੋੜਸਵਾਰ ਔਰ ਪੂਰਾ ਲੈਸ ਬ੍ਰਿਟਿਸ਼ ਫੌਜ ਔਰ ਪੁਲਿਸ ਦੇ ਨਾਲ ਉਹਨੇ ਰਸਤਾ ਰੋਕਿਆ। 2200 ਸਿੰਘਾਂ ਦਾ ਜਥਾ ਜਿਹੜਾ ਘੋੜਸਵਾਰ ਸਨ, ਕਰਤਾਰ ਸਿੰਘ ਝੱਬਰਦਾਸ ਸਿੰਘ ਰੋਚ ਸਨ, ਉਹਨਾਂ ਨੇ ਕਿਹਾ ਵੀ ਪਿੱਛੇ ਹਟ ਜਾਓ, ਨਹੀਂ ਤਾਂ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਸ਼ਾਂਤਮਈ ਨਹੀਂ ਹੋਣਾ, ਹੁਣ ਅਸੀਂ ਤੁਹਾਨੂੰ ਦੱਸਾਂਗੇ ਕੀ। ਔਰ ਇੰਨਾ ਕੁ ਰੋਹ ਸੀ ਕਿ ਜਦੋਂ ਕਿੰਗ ਨੇ ਉਹਨਾਂ ਨੇ ਕਿਹਾ ਵੀ ਚਾਬੀਆਂ ਸਾਡੇ ਹਵਾਲੇ ਕਰੋ ਨਨਕਾਣਾ ਸਾਹਿਬ ਦੀਆਂ, ਪਹਿਲੀ ਗੱਲ ਤਾਂ ਅਸੀਂ ਇਹ ਕਰਨੀ। ਉਹਨੇ ਜਦੋਂ ਦੇਣੀ, ਉਹਨੇ ਕਿਹਾ ਵੀ ਥੱਲੇ ਰੱਖ ਕਮਿਸ਼ਨਰ ਨੂੰ। ਔਰ ਜਿੰਨਾ ਕੁ ਰੋਹ ਸੀ, ਹਕੂਮਤ ਵੀ ਜਿਹੜੀ ਆ ਉਹ ਘਬਰਾ ਗਈ ਕਿ ਵੀ ਹੁਣ। ਔਰ ਮੈਂ ਸਮਝਦਾ ਵੀ ਇਹ ਸਾਕਾ ਨਨਕਾਣਾ ਸਾਹਿਬ ਸਿਰਫ ਇੱਕ ਨਨਕਾਣਾ ਸਾਹਿਬ ਦੀ ਲਿਬਰੇਸ਼ਨ ਨਹੀਂ, ਇਹਨੇ ਆਧਾਰ ਬਣਾਇਆ ਜਿਸ ਤੋਂ ਬਾਅਦ ਬੇਸ਼ੱਕ ਉਸ ਤੋਂ ਬਾਅਦ ਗੁਰੂ ਕੇ ਬਾਗ ਦਾ ਜਾਂ ਜੈਤੋ ਦਾ ਮੋਰਚਾ ਜਿਹੜਾ ਉਹਦਾ ਹੀ ਪੋਲੀਟੀਕਲ ਓਵਰਟਰਨ ਸੀ, ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਵਾਪਸ ਗੱਦੀ ਤੇ ਬਿਠਾਉਣ ਦੀ ਗੱਲ। ਪਰ ਸਾਕਾ ਨਨਕਾਣਾ ਸਾਹਿਬ ਨੇ ਸਮੁੱਚੇ ਪੰਥ ਨੂੰ ਹਿਲਾ ਕੇ ਰੱਖ ਦਿੱਤਾ। ਇਹ ਜਿਹੜਾ ਕਾਲੀ ਦਸਤਾਰ ਤੇ ਕਾਲੀ ਚੁੰਨੀ ਸਾਡੇ ਪਹਿਰਾਵੇ ਦਾ, ਲਿਬਾਸ ਦਾ ਉਦੋਂ ਤੋਂ ਹਿੱਸਾ ਬਣੀ, ਇਹ ਰੋਸ ਵਜੋਂ ਸੀ, ਪ੍ਰੋਟੈਸਟ ਸੀ, ਕਿਉਂਕਿ ਇਹਦੇ ਨਾਲ ਈਵਨ ਜਿਹੜੇ ਫੌਜ ਦੇ ਵਿੱਚ ਵੀ ਸਿੱਖ ਸੀ, ਅੰਗਰੇਜ਼ਾਂ ਨੇ ਦੇਖਿਆ, ਉਹ ਵੀ ਘਬਰਾਏ ਕਿ ਵੀ ਫੌਜ ਵੀ ਉਹਨਾਂ ਨੇ ਕਾਲੀਆਂ ਦਸਤਾਰਾਂ ਸਜਾਣੀਆਂ ਸ਼ੁਰੂ ਕਰ ਦਿੱਤੀਆਂ। ਇੰਨਾ ਇਹਦਾ ਇੰਪੈਕਟ ਸੀ। ਔਰ ਜਦੋਂ ਫਿਰ ਅਗਲੇ ਦਿਨ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਉਸ ਨੂੰ ਅਸੀਂ ਬਿਆਨ ਕੀ ਕਰ ਸਕਦੇ ਹਾਂ ਵੀ ਕੀ ਹੋਇਆ। ਹਾਂ, ਇਹ ਹੈ ਕਿ ਉਸ ਦਿਨ ਜੇ ਫਿਰ ਉਹਨਾਂ ਦੇ ਜਿਹੜੇ ਅੰਗ ਚਾਰ ਚਫੇਰੇ ਕੱਟੇ ਹੋਏ ਮਾਸ ਦੇ ਲੋਥੜੇ ਕਿੱਥੇ ਕਿੱਥੇ ਸੀ, ਉਹਨਾਂ ਨੂੰ ਪੂਰਾ ਇਕੱਠਾ ਕੀਤਾ ਔਰ 23 ਫਰਵਰੀ ਨੂੰ ਉਹਨਾਂ ਦਾ ਸਾਂਝਾ ਅੰਗੀਠਾ ਬਣਾ ਕੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ। ਔਰ ਇਹਨਾਂ ਨੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਔਰ ਬਹੁਤ ਵਾਰ ਜਿਹੜੇ ਸ਼ਬਦ ਬਾਣੀ ਦੇ ਅਸੀਂ ਪ੍ਰੇਮ ਨਾਲ ਵੀ ਪੜ੍ਹਦੇ ਹਾਂ, ਤੇ ਜਦੋਂ ਇਹ ਤੁਕਾਂ ਆਉਂਦੀਆਂ ਨੇ ਵੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਲੰਬਾ ਸ਼ਬਦ ਹੈ, ਮੈਂ ਵਕਤ ਸੀਮਾ ਸਮਾਂ ਕਰਕੇ ਨਹੀਂ ਉਹਨੂੰ ਰਿਪੀਟ ਕਰਾਂਗਾ। ਤੇ ਇਹ ਜਿਹੜੇ ਪਿਆਰ ਦੇ ਉਸ ਗੁਰੂ ਪਿਆਰ ਦੇ ਵਿੱਚ ਗੜੁੰਦ, ਗੁਰੂ ਦੇ ਪਿਆਰ ਦਾ ਸਹਾਰਾ, ਜਿਨ੍ਹਾਂ ਦਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਹੈ, ਉਹਨਾਂ ਨੇ ਜੇ ਅਸੀਂ ਸਾਕਾ ਨਨਕਾਣਾ ਸਾਹਿਬ ਦੇਖਦੇ ਤੇ ਸੱਚਮੁੱਚ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਜਿਉਂਦੇ ਜੀ ਆਪਣੇ ਤਨ ਨੂੰ ਕੱਟ ਕੱਟ ਕੇ ਅੱਗ ਦੇ ਵਿੱਚ ਉਹਨਾਂ ਨੇ ਸੜਵਾਇਆ। ਔਰ ਜਦੋਂ 23 ਤਰੀਕ ਨੂੰ ਉਹਨਾਂ ਦਾ ਅੰਗੀਠਾ ਬਾਲਿਆ ਗਿਆ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਸਾਰੇ ਪਾਸਿਓਂ ਪਹੁੰਚੀਆਂ ਸੀ ਤੇ ਉੱਥੇ ਉਹਨਾਂ ਨੂੰ ਐਡਰੈਸ ਕਰਦਿਆਂ ਇੱਕ ਸਿੱਖ ਸਪੀਕਰ ਨੇ ਕਿਹਾ, ਔਰ ਪ੍ਰੋਫੈਸਰ ਤੇਜਾ ਸਿੰਘ ਨੇ ਉਹਨੂੰ ਆਪਣੀ ਇੱਕ ਕਿਤਾਬ ਦੇ ਵਿੱਚ ਲਿਖਿਆ, ਉਹਨਾਂ ਨੇ ਕਿਹਾ ਦ ਕ੍ਰਾਈਮਸ ਕਮਿਟਡ ਇਨ ਦਾ ਹੋਲੀ ਟੈਂਪਲ। ਇਹ ਕਿਉਂਕਿ ਅੰਗਰੇਜ਼ੀ ਦੀ ਕਿਤਾਬ ਹੈ, ਮੈਂ ਬਾਅਦ ਚ ਪੰਜਾਬੀ ਪੜਾਂਗਾ। ਦ ਕ੍ਰਾਈਮਸ ਕਮਿਟਡ ਇਨ ਦਾ ਹੋਲੀ ਟੈਂਪਲ ਰਿਕੁਆਇਰਡ ਅ ਫਲੱਡ ਆਫ ਇਨੋਸੈਂਟ ਬਲੱਡ to be washed away
ਐਂਡ ਦੇ ਹੈਵ ਬੀਨ ਵਾਸ਼ਡ ਅਵੇ। ਇਹਦਾ ਹੈ ਕਿ ਇਸ ਧਰਮ ਸਥਾਨ ਅੰਦਰ ਕੀਤੇ ਗਏ ਬੱਜਰ ਗੁਨਾਹਾਂ ਨੂੰ ਧੋਣ ਲਈ ਪਵਿੱਤਰ ਲਹੂ ਦੇ ਹੜ੍ਹ ਦੀ ਲੋੜ ਸੀ। ਇਹ ਗੁਨਾਹ ਹੁਣ ਧੋਤੇ ਗਏ ਹਨ ਕਿ ਇਸ ਮਹੰਤ ਨੇ ਔਰ ਇਹਦੇ ਪੂਰਵਜਾਂ ਨੇ, ਕਿਉਂਕਿ 1850 ਤੋਂ 1921 ਤੱਕ ਆਲਮੋਸਟ 71 ਸਾਲ ਕੀ ਅੰਦਰ ਕੀ ਕੁਕਰਮ ਹੋਏ। ਤੇ ਉਹਨਾਂ ਨੇ ਕਿਹਾ, ਸ਼ਾਇਦ ਭਾਈ ਜੋਤ ਸਿੰਘ ਨੇ ਆਪਣੀ ਸਪੀਚ ਕਿਹਾ, ਉਹਨਾਂ ਨੇ ਕਿਹਾ ਵੀ ਇਹ ਇਨਾ ਗੁਨਾਹ ਨਾਲ ਭਰ ਦਿੱਤਾ ਸੀ ਇਹਨਾਂ ਨੇ ਇਸ ਥਾਂ ਨੂੰ ਕਿ ਉਹ ਗੁਨਾਹ ਇਦਾਂ ਦੇ ਪਵਿੱਤਰ ਸਿੱਖਾਂ ਦੇ, ਬੇਗੁਨਾਹ ਸਿੱਖਾਂ ਦੇ ਖੂਨ ਨਾਲ ਹੀ ਧੋਤੇ ਜਾ ਸਕਦੇ ਸੀ, ਨਹੀਂ ਤਾਂ ਇਹ ਜਿਹੜਾ ਇਹ ਧੋਤੇ ਨਹੀਂ ਸੀ ਜਾਣੇ। ਹੁਣ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਇੱਕ ਸਾਕਾ ਨਨਕਾਣਾ ਸਾਹਿਬ ਟਰਨਿੰਗ ਪੁਆਇੰਟ ਸੀ। ਔਰ ਇਸੇ ਤਰ੍ਹਾਂ ਜੈਤੋ ਦਾ ਜਿਹੜਾ ਹੈ ਉਹਦੇ 'ਚ ਰਿਪੁਦਮਨ ਸਿੰਘ ਨੂੰ ਗੱਦੀ ਤੇ ਬਿਠਾਉਣ ਲਈ ਫਿਰ ਸਰਕਾਰ ਨੇ ਅਖੰਡ ਪਾਠ ਖੰਡਿਤ ਕਰ ਦਿੱਤਾ ਹੈ ਔਰ ਸਿੱਖ ਜਿਹੜੇ ਨੇ ਉਹਨੂੰ ਅਖੰਡ ਪਾਠ ਨੂੰ ਦੁਬਾਰਾ ਚਾਲੂ ਕਰਨਾ ਚਾਹੁੰਦੇ ਸੀ। ਅੱਜ ਦੇ ਦਿਨ ਉਹਨਾਂ ਨੇ ਮਸ਼ੀਨ ਗੰਨਾਂ ਬੀੜੀਆਂ ਹੋਈਆਂ ਸੀ ਔਰ ਇਸ ਦੇ ਵਿੱਚ ਵੀ ਜਿਹੜਾ ਹੈ ਸੈਂਕੜਿਆਂ ਸਿੰਘ ਸ਼ਹੀਦ ਹੋਏ, ਸੈਂਕੜਿਆਂ ਜ਼ਖਮੀ। ਪਰ ਕਿਉਂਕਿ ਇਹਦੀ ਓਵਰਟਰਨ ਪੋਲੀਟੀਕਲ ਸੀ ਰਿਪੁਦਮਨ ਸਿੰਘ ਨਾਭਾ ਨੂੰ ਬਿਠਾਉਣ ਲਈ, ਸੋ ਉਦੋਂ ਤੱਕ ਅੰਗਰੇਜ਼ ਵੀ ਇੱਧਰ ਮੋਰਚੇ ਲਾਉਣ ਵਾਲਾ ਵੀ ਥੱਕ ਗਏ ਸੀ। ਅੰਗਰੇਜ਼ ਵੀ ਇਸ ਤੱਤ ਤੇ ਪਹੁੰਚ ਗਏ ਸੀ ਕਿ ਹੁਣ ਸਿੱਖਾਂ ਨੇ ਪਿੱਛੇ ਨਹੀਂ ਹਟਣਾ, ਗੁਰਦੁਆਰੇ ਇਤਿਹਾਸਕ ਇਹਨਾਂ ਦੇ ਹਵਾਲੇ ਕਰਨੇ ਪੈਣਗੇ। ਔਰ 15 ਨਵੰਬਰ 1920 ਨੂੰ ਗੈਰ ਸਰਕਾਰੀ SGPC ਹੋਂਦ 'ਚ ਆਈ ਸੀ ਔਰ ਇਸੇ ਤਰ੍ਹਾਂ 9 ਜੁਲਾਈ 1925 ਨੂੰ ਫਿਰ ਪੰਜਾਬ ਲੈਜਿਸਲੇਟਿਵ ਕੌਂਸਲ ਨੇ ਜਿਹੜਾ ਇਹ ਬਿੱਲ ਪਾਸ ਕੀਤਾ, ਜਿਹੜਾ ਜਿਹਦੇ ਥੱਲੇ ਗੁਰਦੁਆਰਾ ਐਕਟ ਜਿਹਨੂੰ ਕਹਿੰਦੇ ਔਰ ਜਿਹਦੇ ਥੱਲੇ ਜਿਹੜੇ ਗੁਰਦੁਆਰੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤੇ ਗਏ। ਔਰ ਇਸ ਦੇ ਨਾਲ ਹੀ ਹੁਣ ਇਸ ਗੱਲ ਨੂੰ ਲਗਭਗ 92 ਸਾਲ ਬੀਤ ਚੁੱਕੇ ਨੇ ਸਾਕਾ ਨਨਕਾਣਾ ਸਾਹਿਬ ਜਾਂ ਗੁਰਦੁਆਰਾ ਐਕਟ ਬਣਨ ਨੂੰ ਜੀ। ਔਰ ਹੁਣ 92 ਸਾਲਾਂ 'ਚ ਅਸੀਂ ਕਿੱਥੇ ਆ ਕੇ ਖਲੋਤੇ ਹਾਂ, ਕਿੱਥੇ ਗੁਰਦੁਆਰਿਆਂ ਤੇ ਮਹੰਤਾਂ ਦਾ ਕਬਜ਼ਾ ਸੀ, ਪੰਥ ਦੇ ਕੋਲ ਗੁਰਦੁਆਰੇ ਆਏ। ਔਰ ਅੱਜ ਸ਼੍ਰੋਮਣੀ ਕਮੇਟੀ ਦਾ ਬਜਟ ਜਿਹੜਾ ਇਹਨਾਂ ਦਿਨਾਂ 'ਚ ਹੀ ਪੇਸ਼ ਹੋਣਾ ਲਗਭਗ 12 ਅਰਬ ਰੁਪਈਏ ਦਾ ਬਜਟ ਹੈ। ਹੁਣ 12 ਅਰਬ ਰੁਪਈਆ ਦਾ ਬਜਟ ਦਰਜਨਾਂ ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ, ਖਾਲਸਾ ਕਾਲਜ, ਸੈਂਕੜਿਆਂ ਸਕੂਲ, ਕਿੰਨੀਆਂ ਪ੍ਰਾਪਰਟੀਜ਼ ਅੱਜ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ। ਠੀਕ ਹੈ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਸਣੇ ਸਾਕਾ ਨਨਕਾਣਾ ਸਾਹਿਬ ਦੇ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨੇ, ਲੇਕਿਨ ਇੱਧਰ ਉਦੋਂ ਜਿਹੜੇ ਗੁਰਦੁਆਰੇ ਇਹਨਾਂ ਦੇ ਕੋਲ ਨਹੀਂ ਵੀ ਸਨ ਉਹ ਉਸ ਤੋਂ ਬਾਅਦ ਆਏ, ਜਿਵੇਂ ਪੌਂਟਾ ਸਾਹਿਬ ਜਾਂ ਹਰਿਆਣੇ ਦੇ ਜਾਂ ਦੂਜੇ ਸੰਬੰਧਿਤ ਹੋਰ ਟੈਰੀਟਰੀਜ਼ ਦੇ। ਅੱਜ 12 ਅਰਬ ਰੁਪਈਏ ਦਾ ਬਜਟ ਹੈ। ਪਰ ਕਿੱਥੇ ਸ਼੍ਰੋਮਣੀ ਕਮੇਟੀ ਪਹੁੰਚੀ? ਕੀ ਜਿਹੜਾ ਮਕਸਦ ਇੱਕ ਪਾਸੇ ਮਨਮਤ ਸੀ, ਮਹੰਤ ਕਰਦੇ ਸੀ, ਅੰਗਰੇਜ਼ੀ ਸਰਕਾਰ ਉਹਨਾਂ ਦੀ ਪਿੱਠ ਠੋਕਦੀ ਸੀ, ਗੁਰਦੁਆਰਾ ਐਕਟ ਤੋਂ ਬਾਅਦ ਕੀ ਫਰਕ ਪਿਆ? ਅੰਗਰੇਜ਼ਾਂ ਨੇ ਘੱਟੋ ਘੱਟ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਇੰਟਰਫੀਅਰ ਨਹੀਂ ਕੀਤਾ। 4 ਸਾਲ ਬਾਅਦ ਇਲੈਕਸ਼ਨ ਹੋਣ ਦਾ ਰੱਖਿਆ ਹੁੰਦੀਆਂ ਵੀ ਰਹੀਆਂ ਪਰ ਕੁਛ ਆਪਸੀ ਵੀ ਖਿੱਚ ਤੂ ਰਹੀ। ਪਰ 1947 ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹ ਅਲਟੀਮੇਟਲੀ, ਜੇ ਉਦੋਂ ਅੰਗਰੇਜ਼ਾਂ ਦੀ ਦਖਲਅੰਦਾਜ਼ੀ ਸੀ ਤੇ ਅੱਜ ਸ਼੍ਰੋਮਣੀ ਕਮੇਟੀ ਦੇ ਉੱਤੇ ਪਿਛਲੇ 70 ਸਾਲ ਤੋਂ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਹੈ, ਕਿਉਂਕਿ ਚੋਣਾਂ ਦਾ ਸਿਸਟਮ ਜਿਹੜਾ ਉਹ ਸੈਂਟਰ ਗਵਰਨਮੈਂਟ ਨੇ ਕਰਵਾਉਣਾ ਹੈ। ਔਰ ਹੁਣ ਤਾਂ 4 ਸਟੇਟਾਂ, ਕਈ ਮੈਨੂੰ ਕਹਿਣ ਲੱਗੇ ਜੀ ਪੰਜਾਬ 'ਚ ਬਾਦਲ ਕੇ ਨਿਕਲ ਜਾਣਗੇ, ਚੋਣਾਂ ਹੋਣਗੀਆਂ ਸ਼੍ਰੋਮਣੀ ਕਮੇਟੀ ਦੀਆਂ, ਉਹਦੇ 'ਚ ਅਸੀਂ ਪੰਥਕ ਲਿਆਵਾਂਗੇ। ਮੈਂ ਕਿਹਾ ਜੀ ਚੋਣਾਂ ਕਿਹਨੇ ਕਰਵਾਉਣੀਆਂ ਨੇ? ਕੋਈ ਵੀ ਚੋਣ ਕਰਵਾਉਣ ਲਈ 5 ਸਰਕਾਰਾਂ ਦੀ ਸਹਿਮਤੀ ਜ਼ਰੂਰੀ ਹੈ। ਦਿੱਲੀ ਦੀ ਸਰਕਾਰ, ਪੰਜਾਬ ਦੀ, ਹਰਿਆਣੇ ਦੀ, ਹਿਮਾਚਲ ਦੀ, ਚੰਡੀਗੜ੍ਹ ਦੀ, ਕਿਉਂਕਿ ਉੱਥੋਂ ਹੀ ਵੋਟਰ ਬਣਨੇ ਨੇ। ਸੋ ਮੈਂ ਕਿਹਾ ਕਿ ਜੀ ਪਹਿਲਾਂ ਤਾਂ 2.5-3 ਸਾਲ ਮੋਦੀ ਦੇ ਹੀ ਰਹਿੰਦੇ ਨੇ, ਉਹ ਜੇ ਤੁਹਾਨੂੰ ਲੱਗਦਾ ਹੈ ਵੀ ਗੁਰਦੁਆਰੇ ਤੁਹਾਡੇ ਹਵਾਲੇ ਕਰਕੇ ਉਹ ਸਿੱਖੀ ਦੀ ਗੱਲ ਹੋ ਲੈਣ ਦੇਣਗੇ। ਉਹਨਾਂ ਨੇ ਜੇ ਮਹੰਤ ਰੱਖੇ ਸੀ, ਇਹਨਾਂ ਨੇ ਬਾਦਲ ਲੈਂਡ ਕੰਪਨੀ, ਇਹ ਸਾਰਾ ਚੋਰਾਂ ਦਾ ਟੋਲਾ ਅੱਜ ਜਿਹੜੇ ਮਹੰਤ ਬਣੇ ਹੋਏ ਨੇ, ਔਰ ਕਿਵੇਂ ਇਹਨਾਂ ਦੇ ਕੰਟਰੋਲ ਦੇ ਥੱਲੇ ਕਿਸ ਕਿਸਮ ਦਾ। ਔਰ ਸਾਹਮਣੇ ਜੇ ਇੰਨੇ ਵੱਡੇ ਬਜਟ ਵਾਲੀ ਕਮੇਟੀ, ਅੱਜ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡ ਨੇ, ਤੁਸੀਂ ਨਜ਼ਰ ਮਾਰ ਕੇ ਦੇਖ ਲਓ ਕਿੰਨੇ ਬੱਚੇ ਸਿੱਖੀ ਸਰੂਪ 'ਚ ਰਹਿ ਗਏ ਨੇ, ਸਿੱਖੀ ਵੈਲਿਊਜ਼ ਕਿੱਥੇ ਨੇ। ਜੇ ਇੱਕ ਪਾਸੇ ਸਿੱਖੀ ਤੋਂ ਪਤਤ ਪੁਣਾ, ਦੂਜੇ ਪਾਸੇ ਡਰੱਗਸ ਦੇ ਹਵਾਲੇ ਕੀਤਾ ਹੋਇਆ। ਸੋ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਪੱਖ ਨੂੰ ਹੀ ਸਾਹਮਣੇ ਰੱਖ ਕੇ ਧਰਮ ਪ੍ਰਚਾਰ ਹੀ ਕੀਤਾ ਹੁੰਦਾ ਤੇ ਅੱਜ ਘੱਟੋ ਘੱਟ ਅੱਗੋਂ ਤਾਂ ਕੀ ਫੈਲਾਣਾ ਸੀ ਸਿੱਖੀ ਨੂੰ। ਜਿਹੜੀ ਨਰਸਰੀ ਹੈ ਸਿੱਖੀ ਦੀ ਸਾਡੇ ਪਿੰਡ, ਉੱਥੋਂ ਜੇ ਸਿੱਖੀ ਗਾਇਬ ਹੋ ਰਹੀ ਹੈ, ਫਿਰ ਪੰਥ ਨੂੰ ਇਹ ਗੰਭੀਰਤਾ ਨਾਲ ਦੇਖਣਾ ਪਏਗਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਅਸੀਂ ਕਿੱਥੇ ਕਾ ਕੇ ਖੜੇ ਹਾਂ, ਕਿਉਂਕਿ ਇਹ ਬਾਦਲਾਂ ਦੀ ਜਾਇਦਾਦ ਬਣ ਗਈ ਹੈ, ਫੀਫਡਮ ਹੈ ਜੀ, ਉਸ ਦੀ ਐਕਸਟੈਂਸ਼ਨ ਹੈ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ।
ਅੱਜ ਵੀ ਤੁਹਾਨੂੰ ਗੁਰਦੁਆਰਿਆਂ 'ਚ ਉੱਥੇ ਸਮਗਲਰ ਔਰ ਦੂਜਿਆਂ ਤੀਜਿਆਂ ਦੇ ਕਮਰੇ ਰਿਜ਼ਰਵ ਹੁੰਦੇ ਨੇ ਔਰ 10,000 ਤੋਂ ਜ਼ਿਆਦਾ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਦੇ। ਤੁਸੀਂ ਉਹਨਾਂ ਦਾ ਵਰਤਾਰਾ ਦੇਖੋ ਕਿਹੋ ਜਿਹਾ ਹੁੰਦਾ ਹੈ ਔਰ ਕਿਸ ਕਿਸਮ ਦੀ ਕਰਪਸ਼ਨ ਈਵਨ ਸ਼੍ਰੋਮਣੀ ਕਮੇਟੀ ਦੇ ਅੰਦਰ। ਔਰ ਇਹ ਸਾਰਾ ਬਜਟ ਬਾਦਲਾਂ ਦੇ ਹਵਾਲੇ ਹੁੰਦਾ, ਇਹਨਾਂ ਦੀਆਂ ਰੈਲੀਆਂ ਹੋਣ। ਔਰ ਹੁਣ ਤਾਂ ਹਰਚਰਨ ਸਿੰਘ ਨਾਂ ਦਾ ਇੱਕ ਬੰਦਾ ਲਿਆ ਕੇ ਬਿਠਾਇਆ, 3 ਲੱਖ ਰੁਪਈਆ ਉਹਨੂੰ ਤਨਖਾਹ ਦਿੰਦੇ ਨੇ ਮਹੀਨੇ ਦੀ ਔਰ ਉਹ ਆਸ਼ੀਆਂ ਦਾ ਅੱਡਾ ਹੈ। ਔਰ ਸੁਖਬੀਰ ਬਾਦਲ ਔਰ ਦੂਜੇ ਉਹਨਾਂ ਨੇ ਬਾਦਲਾਂ ਨੇ ਇੰਨਾ ਕੰਟਰੋਲ ਕੀਤਾ ਕਿ ਫਿਰ ਅਕਾਲ ਤਖਤ ਦਾ ਜਥੇਦਾਰ ਕਿਉਂਕਿ ਸ਼੍ਰੋਮਣੀ ਕਮੇਟੀ ਨਹੀਂ ਨਿਯੁਕਤ ਕਰ ਰਹੇ, ਉਹ ਵੀ ਆਲਰੇਡੀ ਬਾਦਲਾਂ ਦੀ ਐਕਸਟੈਂਸ਼ਨ ਹੈ। ਸੋ ਇਸ ਪੀਰੀਅਡ 'ਚ ਉਦੋਂ ਤਾਂ ਮਹੰਤ ਨਰੈਣੂ ਦੇ ਕੋਲ ਗੁਰਦੁਆਰਿਆਂ ਦੀ ਜਾਇਦਾਦ ਸੀ, ਬਾਕੀ ਤਾਂ ਪੰਥ ਆਜ਼ਾਦਾਨਾ ਤੌਰ ਤੇ ਸੋਚਦਾ ਸੀ। ਪਰ ਅੱਜ ਤਾਂ ਇਹਨਾਂ ਨੇ ਸ਼੍ਰੋਮਣੀ ਕਮੇਟੀ, ਅਕਾਲ ਤਖਤ, ਸਿੱਖ ਪੰਥ ਦੀ ਡੈਸਟਨੀ, ਪੋਲੀਟੀਕਲ ਸਭ ਕੁਝ ਹੀ ਜਿਹੜਾ ਇਹਨਾਂ ਨੇ ਸਾਡੇ ਤੋਂ ਖੋਹ ਲਿਆ ਹੋਇਆ। ਨਤੀਜੇ ਦੇ ਤੌਰ ਤੇ ਅਸੀਂ ਜੋ ਕੁਝ ਦੇਖਦੇ ਹਾਂ ਉਹਦੇ ਬਾਰੇ ਮਾੜਾ ਮੋਟਾ ਪ੍ਰੋਟੈਸਟ ਹੁੰਦਾ ਔਰ ਕੰਟਰੋਲ ਕਿਹਨਾਂ ਦੇ ਕੋਲ ਹੈ? ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਦੇਖ ਲਓ, ਬਹੁਤਿਆਂ ਦੇ ਆਪਣੇ ਬਹੁਤੇ ਸ਼ਰਾਬੀ ਨੇ, ਕਿਸੇ ਦੀ ਦਾੜੀ ਰੰਗੀ ਹੋਈ ਹੈ, ਬੱਚੇ ਅੱਗੇ ਦੇ ਸਾਰੇ ਪਤਤ ਨੇ। ਔਰ ਅੱਗੋਂ ਇਹ ਇੱਕ ਦਫਾ 87 ਦੇ ਥੱਲੇ ਉਹ ਗੁਰਦੁਆਰੇ ਜਿੱਥੇ ਲੋਕਲ ਕਮੇਟੀਆਂ ਹੁੰਦੀਆਂ ਨੇ ਉਹਦਾ 10% ਹੀ ਉਹਨਾਂ ਨੂੰ ਦੇਣਾ ਪੈਂਦਾ, ਉਹ ਉਹਨਾਂ ਦੇ ਹਵਾਲੇ ਕੀਤੇ ਹੋਏ ਨੇ ਵੀ ਤੁਸੀਂ ਉੱਥੋਂ ਲੁੱਟ ਕੇ ਖਾਓ, ਇੱਥੋਂ ਸਾਨੂੰ ਖਾਣ ਦਿਓ। ਔਰ ਉਹੀ ਸਿਫਾਰਸ਼ੀ ਸਕੂਲਾਂ ਕਾਲਜਾਂ 'ਚ ਇਹਨਾਂ ਦੇ ਪ੍ਰਿੰਸੀਪਲ, ਦੂਜੇ ਤੀਜੇ ਮੈਡੀਕਲ ਕਾਲਜ, ਡੈਂਟਲ ਕਾਲਜਾਂ 'ਚ ਪੈਸੇ ਲੈ ਕੇ ਜਿਹੜਾ ਉਹ ਵਿਦਿਆਰਥੀਆਂ ਨੂੰ ਰੱਖਣਾ। ਔਰ ਜਿਸ ਲੈਵਲ ਦੀ ਕਰਪਸ਼ਨ ਸ਼੍ਰੋਮਣੀ ਕਮੇਟੀ 'ਚ ਹੈ, ਇੱਕ ਬਜ਼ੁਰਗ ਜਿਹੜੇ ਉਹਨਾਂ ਦੇ ਮੁਲਾਜ਼ਮ ਰਹੇ ਰਿਟਾਇਰ, ਉਹਨਾਂ ਨੇ ਕਿਹਾ ਜੀ ਕਰਪਸ਼ਨ ਕਹਿੰਦੇ ਸਾਰੇ ਪਾਸੇ ਹੀ ਹੈ ਇਸ ਸੁਸਾਇਟੀ 'ਚ, ਫਰਕ ਇੰਨਾ ਹੈ ਵੀ ਦੂਜੇ ਸਰਕਾਰੇ ਦਰਬਾਰੇ ਪੈਸੇ ਦੇ ਕੇ ਕੰਮ ਹੋ ਜਾਂਦਾ, ਇੱਥੇ ਪੈਸੇ ਵੀ ਖਾ ਜਾਂਦੇ ਨੇ, ਕੰਮ ਵੀ ਨਹੀਂ ਕਰਦੇ। ਸੋ ਜੇ ਇਹ ਹਾਲ ਹੈ ਫਿਰ ਜ਼ਾਹਰਾ ਤੌਰ ਦੇ ਉੱਤੇ ਇਹ ਸਵਾਲ ਉੱਠਦਾ ਹੈ ਕਿ ਭਾਈ ਅਸੀਂ ਕਿਉਂ ਫੇਲ ਹੋਏ ਜਾਂ ਅੱਗੋਂ ਕੀ ਹੈ। ਇਹਨੂੰ ਫਿਰ ਕਿਸੇ ਵੇਲੇ ਅਸੀਂ ਵਿਚਾਰ ਦੇ ਨਦੀਨ ਲਿਆਵਾਂਗੇ। ਹੁਣ ਤਾਂ ਇੰਨਾ ਕਿ ਇਸ ਸਾਰੇ ਪੀਰੀਅਡ 'ਚ ਪੰਜਾਬ ਦੇ ਵਿੱਚ ਸਾਡੀ ਆਪਣੀ ਸਰਕਾਰ ਹੋਏ, ਸ਼੍ਰੋਮਣੀ ਕਮੇਟੀ 12 ਅਰਬ ਦਾ ਬਜਟ ਹੋਏ, 100 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਣ, ਮਤਲਬ ਜਿਹੜਾ ਸਾਡਾ ਇਸ਼ਟ ਹੈ ਜਿਹਦੇ ਨਾਲ ਜਾਗਤ ਜੋਤ ਗੁਰੂ ਜਿਸ ਤੋਂ ਅਸੀਂ ਸਭ ਕੁਝ ਲਿਆ, ਜਿਨ੍ਹਾਂ ਦੇ ਲਈ ਜੇ ਭਾਈ ਲਛਮਣ ਸਿੰਘ ਧਾਰੋਵਾਲੀ ਤੋਂ ਲੈ ਕੇ ਉਹ ਗੁਰੂ ਗ੍ਰੰਥ ਸਾਹਿਬ ਨੇ ਸ਼ਹੀਦੀਆਂ ਪਾਈ, ਜੇ ਗੋਲੀਆਂ ਚੱਲੀਆਂ ਮਹੰਤ ਨਰੈਣੂ ਦੇ ਗੁੰਡਿਆਂ ਦੀਆਂ, ਅੱਜ ਵੀ ਉਹ ਬੀੜ ਰੱਖੀ ਹੋਈ ਹੈ, ਸ਼ਹੀਦੀ ਬੀੜ ਉਹਨੂੰ ਕਹਿੰਦੇ ਨੇ ਕਿ ਸਾਕਾ ਨਨਕਾਣਾ ਸਾਹਿਬ ਦੀ ਹੈ। ਸੋ ਅੱਜ 80-90 ਸਾਲ ਬਾਅਦ ਅਸੀਂ ਅੱਜ ਫਿਰ ਗੁਰੂ ਗ੍ਰੰਥ ਸਾਹਿਬ ਦੀ ਸ਼ਹੀਦੀ ਹੋ ਰਹੀ ਹੈ, ਸਿੱਖਾਂ ਦੀ ਸ਼ਹੀਦੀ ਹੋ ਰਹੀ ਹੈ। ਔਰ ਹਾਲ ਤਾਂ ਜਿਹੜਾ ਉਹ ਇਹੀ ਹੈ ਕਿ ਭਾਈ ਅੱਜ ਵਾਪਸ ਅਸੀਂ ਉੱਥੇ ਪਹੁੰਚ ਗਏ। ਅੱਜ ਆਪਣੇ ਗੁਰਦੁਆਰਿਆਂ ਨੂੰ ਲਿਬਰੇਟ ਕਰਾਉਣ ਦੀ ਗੱਲ ਇਹਨਾਂ ਅਕਾਲੀ ਮਹੰਤਾਂ ਤੋਂ, ਉਹ ਨਰੈਣੂ ਮਹੰਤ ਸੀ, ਅਕਾਲੀ ਮਹੰਤ ਨੇ, ਫਰਕ ਇਹਨਾਂ 'ਚ ਕੋਈ ਨਹੀਂ ਹੈ। ਔਰ ਹਾਲ ਉਹੀ ਹੈ। ਫਿਰ ਜੇ ਬਾਬਾ ਬੁੱਲੇ ਸ਼ਾਹ ਦੀ ਗੱਲ ਕਰੀਏ ਤਾਂ ਲਾਈਨ ਮੇਰੇ ਜ਼ਿਹਨ 'ਚ ਆਉਂਦੀ ਹੈ ਕਿ ਛੇਤੀ ਬੋੜੀ ਵੇ ਤਬੀਬਾ ਨਹੀਂ ਤਾਂ ਮੈਂ ਮਰ ਗਈ ਹਾਂ। ਤਬੀਬ ਹਕੀਮ ਨੂੰ ਕਹਿੰਦੇ ਨੇ ਕਿ ਭਾਈ ਉਹ ਚੱਲ ਰਿਹਾ ਬਿਮਾਰੀ ਇੰਨੀ ਡੂੰਘੀ ਹੁੰਦੀ ਜਾਂਦੀ ਹੈ ਕਿ ਜੇ ਇਹਦਾ ਇਲਾਜ ਨਾ ਹੋਇਆ, ਡਾਕਟਰ ਨਾ ਆਇਆ, ਤੇ ਫਿਰ ਜਿਹੜੀ ਮੌਤ ਹੈ ਉਹ ਜ਼ਾਹਰਾ ਤੌਰ ਤੇ ਦਿਸ ਰਹੀ ਹੈ। ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਔਰ ਮੋਰਚਾ ਜੈਤੋ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।